ਸਿੰਘ ਸਨੀ ਪੋਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਗੁਰਮੇਲ ਬਾਸੀ ਐਲ ਗਰੋਵ, ਊੜਾ ਟੈਟਰੋਲੀ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਕੁਆਟਰਲੀ ਅਰਨਿੰਗ ਰਿਪੋਰਟ ਕਰਨ ਦੀ ਜਿਹੜੀ ਆ ਜੋ ਉਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਰਿਕੁਆਇਰਡ ਹੁੰਦਾ ਉਹ ਬੰਦ ਕੀਤਾ ਜਾਵੇ। ਸੋ ਟਰੰਪ ਨੇ ਇਹ ਕਿਹਾ ਵੀ ਕੁਆਟਰਲੀ ਅਰਨਿੰਗ ਰਿਪੋਰਟਸ ਨੂੰ ਬੰਦ ਕੀਤਾ ਜਾਵੇ। ਕਹਿੰਦੇ ਵੀ ਚਾਈਨਾ ਵਾਲੇ ਦੇਖ ਲਓ ਵੀ 50 ਤੋਂ ਲੈ ਕੇ 100 ਸਾਲ ਦਾ ਵਿਊ ਹੁੰਦਾ ਉਹਨਾਂ ਦੀ ਕੰਪਨੀ ਦੇ ਮੈਨੇਜਮੈਂਟ ਦੇ ਉੱਤੇ, ਤੇ ਅਸੀਂ ਸਿਰਫ ਕੁਆਟਰਲੀ ਬੇਸਿਸ ਤੇ ਰਨ ਕਰ ਰਹੇ ਹੈਗੇ ਆ। ਜੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੁਆਟਰਲੀ ਬੇਸਿਸ ਰਿਪੋਰਟ ਆਉਂਦੀਆਂ ਤੇ ਫਿਰ ਉਹ ਪਤਾ ਚੱਲਦਾ ਵੀ ਇਕਨੋਮੀ ਡਾਊਨ ਨਾਲ ਜਾ ਰਹੀ ਆ ਤੇ ਉਹਦਾ ਜਿਹੜਾ ਅਸਰ ਕਾਫੀ ਹੁੰਦਾ ਹੈਗਾ। ਇਹ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਵੀ ਸਬਜੈਕਟ ਟੂ SEC ਅਪਰੂਵਲ, ਸੇਵ ਮਨੀ, ਅਲਾਓ ਮੈਨੇਜਰ ਟੂ ਫੋਕਸ ਔਨ ਪ੍ਰੋਪਰਲੀ ਰਨਿੰਗ ਦੇਅਰ ਕੰਪਨੀਜ਼, ਤਾਂ ਕਿ ਜਿਹੜੇ ਮੈਨੇਜਰਸ ਆ ਉਹ ਰਿਪੋਰਟਿੰਗ ਨਾਲੋਂ ਆਪਣੀ ਕੰਪਨੀ ਨੂੰ ਚੰਗੇ ਤਰੀਕੇ ਦੇ ਨਾਲ ਰਨ ਕਰਨ। ਤੇ ਇਹਦੇ ਨਾਲ ਕਾਫੀ ਜਿਹੜੀ ਹਿਲਜੁਲ ਵੀ ਹੋਈ ਹੈਗੀ ਆ। ਇੱਕ 2018 ਦੇ ਵਿੱਚ ਆਪਟੈਡ ਪੀਸ ਹੋਇਆ ਸੀ ਵਾਲ ਸਟਰੀਟ ਜਰਨਲ ਦੇ ਵਿੱਚ, ਵਰਕਸ਼ਾਇਰ ਹਾਥਵੇਜ਼ ਦੇ ਵਾਰਨ ਬਫੇ ਤੇ JP ਮੋਰਗਨ ਚੇ ਦੇ CEO ਜੇਮੀ ਡਾਇਮਨ, ਉਹਨਾਂ ਨੇ ਇਹ ਕਿਹਾ ਸੀ ਵੀ ਕੁਆਟਰਲੀ ਰਿਪੋਰਟਸ ਬੰਦ ਕਰਨੀਆਂ ਚਾਹੀਦੀਆਂ ਆ। ਹੋਰ ਮੁਲਕਾਂ ਦੇ ਵਿੱਚ ਵੀ ਕਈਆਂ 'ਚ ਸਾਲ ਬਾਅਦ ਹੁੰਦੀ ਹੈਗੀ ਆ, ਕਈਆਂ 'ਚ 6 ਮਹੀਨੇ ਬਾਅਦ ਹੁੰਦੀਆਂ ਹੈਗੀਆਂ। ਪਰ ਜੇ ਹੁਣ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ SEC ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਅਪਰੂਵਲ ਤੋਂ ਬਾਅਦ ਹੀ ਹੋਊਗਾ, ਤੇ ਉੱਥੇ ਆਲਰੇਡੀ ਜਿਹੜਾ ਰਿਪਬਲਿਕਨਸ ਮੈਜੋਰਟੀ 'ਚ 3-1 ਦੇ ਵਿੱਚ, ਜੇ ਸੋ ਉਹ ਅਪਰੂਵ ਕਰ ਦਿੰਦੇ ਆ ਤੇ ਸੋ ਕੰਪਨੀਆਂ ਦੀਆਂ ਜਿਹੜੀਆਂ ਕੁਆਟਰਲੀ ਰਿਪੋਰਟਸ ਆ ਉਹ ਮੇਬੀ ਸਾਲ ਦੇ ਵਿੱਚ ਬਦਲ ਜਾਣ। ਜੀ, ਅਗਲੀ ਜਿਹੜੀ ਹਰਜਸੀ ਦੀ ਗੱਲ ਕਰਦੇ ਜੀ, ਬਿਜ਼ਨਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਆ, ਟਿਕਟੌਕ ਜੋ ਕਿ ਇੱਕ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਿਆ ਸੀਗਾ ਪਿਛਲੇ ਕਈ ਸਾਲਾਂ ਤੋਂ, ਇੱਥੇ ਰੌਲਾ ਰੱਪਾ ਪੈਂਦਾ ਆਇਆ। ਬੈਨ ਤੱਕ ਦੇ ਲਈ ਕਾਂਗਰਸ ਨੇ ਜਿਹੜੇ ਕੁਛ ਕਾਨੂੰਨ ਆ ਉਹ ਘੜ ਦਿੱਤੇ ਸੀਗੇ, ਪਰ ਫਿਰ ਇਵੈਂਚੁਅਲੀ ਆਪਾਂ ਦੇਖਿਆ ਵੀ ਜਦ ਰਾਸ਼ਟਰਪਤੀ ਟਰੰਪ ਆਉਂਦੇ ਨੇ ਜਾਂ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਕਹਿ ਸਕਦੇ ਹਾਂ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਕੈਂਪੇਨ ਦੇ ਦੌਰਾਨ ਹੀ ਉਹਨਾਂ ਨੇ ਕਿਹਾ ਸੀਗਾ ਵੀ ਡੀਲ ਜਿਹੜੀ ਉਹ ਆਪਾਂ ਨੂੰ ਬਣਾ ਲੈਣੀ ਚਾਹੀਦੀ ਆ। ਸੋ ਵਕਤ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਰਿਹਾ ਆ ਤੇ ਐਗਜ਼ੈਕਟਿਵ ਆਰਡਰਸ ਵੀ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੇ ਉਹ ਜਾਰੀ ਕੀਤੇ ਆ। ਹੁਣ ਸੁਣਨ ਦੇ ਵਿੱਚ ਇਹ ਆ ਰਿਹਾ, ਦੱਸਿਆ ਇਹ ਜਾ ਰਿਹਾ ਆ, US ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਕਿਹਾ ਵੀ ਇੱਕ ਫਰੇਮਵਰਕ ਐਗਰੀਮੈਂਟ ਆ, ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣ ਚੁੱਕੀ ਆ, ਜਿਸ ਦੇ ਨਾਲ US ਅਤੇ ਚਾਈਨਾ ਜਿਹੜੇ ਆ ਉਹ ਐਗਰੀ ਕਰ ਗਏ ਆ ਵੀ ਟਿਕਟੌਕ ਦੀ ਡੀਲ ਬਣਾਉਣ ਦੇ ਲਈ ਇੱਕ ਜਿਹੜਾ ਫਰੇਮਵਰਕ ਆ ਉਸ ਉੱਤੇ ਕੰਮ ਕੀਤਾ ਜਿਹੜਾ ਉਹ ਜਾਵੇਗਾ। ਸੋ ਕਹਿੰਦੇ ਵੀ ਫਾਈਨਲੀ ਜਿਹੜੀ ਡੀਲ ਆ US ਤੇ ਚਾਈਨਾ ਦੇ ਦਰਮਿਆਨ ਉਹ ਬਣੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਇਸ ਟਾਈਮ ਦਾਅਵਾ ਕੀਤਾ ਆ। ਕਹਿੰਦੇ ਇਸ ਬਾਬਤ ਇਸ ਡੀਲ ਨੂੰ ਪੂਰੀ ਤਰ੍ਹਾਂ ਫਾਈਨਲ ਕਰਨ ਦੇ ਲਈ ਰਾਸ਼ਟਰਪਤੀ ਟਰੰਪ ਖੁਦ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਨਗੇ। ਜਿਹੜੇ ਸਕਾਟ ਪੈਸੈਂਟ ਉਹਨਾਂ ਨੇ ਮੈਡਰਿਡ ਦੇ ਵਿੱਚ ਬੋਲਦੇ ਹੋਏ ਜਿਹੜਾ ਵਾਕਿਆ ਵੀ ਰਾਸ਼ਟਰਪਤੀ ਟਰੰਪ ਨੇ ਇਸ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕੀਤਾ ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੱਲ ਰਾਤੀ ਕਾਲ ਕੀਤੀ ਸੀ ਤੇ ਗਾਈਡੈਂਸ ਜਿਹੜੀ ਆ ਉਹਨਾਂ ਦੇ ਵੱਲੋਂ ਜਿਹੜੀ ਉਹ ਮਿਲੀ ਤੇ ਅਸੀਂ ਚਾਈਨੀਜ਼ ਕਾਊਂਟਰ ਪਾਰਟ ਆ ਉਹਨਾਂ ਦੇ ਨਾਲ ਉਹ ਸਾਂਝੀ ਕੀਤੀ ਤੇ ਕਹਿੰਦੇ ਵੀ ਉਹਨਾਂ ਦੀ ਲੀਡਰਸ਼ਿਪ ਤੇ ਲੈਵਰੇਜ ਤੋਂ ਬਗੈਰ ਇਹ ਜਿਹੜੀ ਡੀਲ ਆ ਉਹ ਹੋਣੀ ਅਸੰਭਵ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਦੱਸਿਆ ਵੀ US ਬੈਕਡ ਕਿਹੜਾ ਬਾਇਰ ਹੋ ਸਕਦਾ ਆ ਜੋ ਇਸ ਦੇ ਨਾਲ ਇਸ ਟਿਕਟੌਕ ਨੂੰ ਜਿਹੜਾ ਉਹ ਖਰੀਦ ਸਕਦਾ ਹੈ, ਪਰ ਮੋਹਰੇ ਜਿਹੜਾ ਓਰੈਕਲ ਦਾ ਨਾਮ ਜਿਹੜਾ ਉਹ ਆ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਓਰੈਕਲ ਨੇ ਸਟਾਕਸ ਨੇ ਕਾਫੀ ਜ਼ਿਆਦਾ ਵਧੀਆ ਪਰਫਾਰਮੈਂਸ ਜਿਹੜੀ ਉਹ ਦਿਖਾਈ ਆ। ਲੈਰੀ ਐਲਿਸਨ ਜਿਹੜੇ ਉਹਨਾਂ ਦੇ ਐਗਜ਼ੈਕਟਿਵ ਨੇ, ਐਗਜ਼ੈਕਟਿਵ ਚੇਅਰਮੈਨ ਨੇ, ਉਹਨਾਂ ਦੀ ਇਨਫੈਕਟ ਕਹਿ ਸਕਦੇ ਹਾਂ ਵੀ ਪੂੰਜੀ ਆ
ਉਹ ਈਲਨ ਮਸਕ ਨੂੰ ਵੀ ਜਿਹੜੀ ਉਹ ਕੱਟ ਗਈ ਸੀ, ਕਈ ਬਿਲੀਅਨ ਡਾਲਰ ਜਿਹੜਾ ਉਹ ਉੱਤੇ ਨੂੰ ਜਿਹੜੇ ਉਹ ਚਲੇ ਗਏ ਸੀਗੇ। ਸੋ ਯੂਐਸ ਦੇ ਚਾਈਨੀਜ਼ ਡਿਪਲੋਮੈਟ ਆ, ਉਹ ਕਹਿੰਦੇ ਵੀ ਇਸ ਵੀਕ ਦੇ ਵਿੱਚ ਸਪੇਨ 'ਚ ਮੈਡਰਿਡ ਤੋਂ, ਜਿੱਥੋਂ ਬੈਸੈਂਟ ਬੋਲ ਰਹੇ ਸੀ, ਉੱਥੇ ਉਹਨਾਂ ਦੀ ਮੀਟਿੰਗ ਜਿਹੜੀ ਉਹ ਹੋਣੀ ਆ। ਡਿਸਕਸ ਉਹਨਾਂ ਨੇ ਕਰਨਾ ਆ ਟ੍ਰੇਡ ਤੇ ਹੋਰ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ। ਸੋ ਇਸ ਲੇਟੈਸਟ ਟ੍ਰੇਡ ਟਾਕ ਦੇ ਵਿੱਚ ਜਿਹੜੇ ਟਿਕਟੋਕ ਇੱਕ ਸਬਜੈਕਟ ਸੀਗਾ, ਤੇ ਉਹਨੂੰ ਲੈ ਕੇ ਜਿਹੜਾ ਹੁਣ ਦੱਸਿਆ ਜਿਹੜਾ ਉਹ ਜਾ ਰਿਹਾ ਆ ਵੀ ਫਰੇਮਵਰਕ ਦੇ ਉੱਤੇ ਸਹਿਮਤੀ ਦੋਨਾਂ ਦੀ ਬਣ ਚੁੱਕੀ ਆ। ਟਿਕਟੋਕ ਦੀ ਪੇਰੈਂਟ ਕੰਪਨੀ ਬਾਈਟਡਾਂਸ, ਉਹਨਾਂ ਨੇ ਅਜੇ ਤੱਕ ਕੋਈ ਟਿੱਪਣੀ ਇਸ ਦੇ ਉੱਤੇ ਨਹੀਂ ਕੀਤੀ ਹੈਗੀ। ਜਿਹੜੀ ਬਾਈਟਡਾਂਸ ਆ, ਉਸ ਦੇ ਵਿੱਚ ਜਿਹੜਾ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਉਹਨਾਂ ਨੂੰ ਬਾਰ-ਬਾਰ ਆਖਿਆ ਗਿਆ ਅਮਰੀਕਾ ਦੇ ਵਿੱਚ ਵੀ ਜਿਹੜਾ ਅਮਰੀਕਨ ਲੋਕਾਂ ਦਾ ਜਿਹੜਾ ਉਹ ਡਾਟਾ ਆ ਉਹ ਉੱਧਰ ਜਾ ਰਿਹਾ ਆ। ਚਾਈਨੀਜ਼ ਕਮਿਊਨਿਸਟ ਪਾਰਟੀ ਜਿਹੜੀ ਉੱਥੇ ਕਰਦੀ ਆ। ਇੱਕ ਬਾਈਪਾਰਟੀਜ਼ਨ ਬਿੱਲ ਵੀ ਜਿਹੜਾ ਉਹ ਪਾਸ ਹੋਇਆ ਸੀ ਕਾਂਗਰਸ 'ਚ, ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਸਾਈਨ ਵੀ ਕੀਤਾ ਸੀਗਾ, ਜਿਸ ਦੇ ਨਾਲ ਟਿਕਟੋਕ ਬੈਨ ਹੋਣਾ ਸੀਗਾ ਯੂਐਸ ਦੇ ਵਿੱਚ। ਕੁਛ ਘੰਟਿਆਂ ਦੇ ਲਈ, ਕੁਛ ਦਿਨਾਂ ਦੇ ਲਈ ਹੋਇਆ ਵੀ ਸੀਗਾ। ਨਵੀਂ ਐਪ ਜਿਹੜੀ ਉਹ ਡਾਊਨਲੋਡ ਹੋਣ ਤੋਂ ਬੰਦ ਹੋ ਚੁੱਕੀ ਸੀਗੀ, ਪਰ ਇਵੈਂਚੁਅਲੀ ਹੁਣ ਲੱਗਦਾ ਆ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜਾ ਹੁਣ ਵਧਿਆ ਜਾਊਗਾ। ਸੋ ਫਰੇਮਵਰਕ ਜਿਹੜਾ ਆ ਇਸ ਦੇ ਵਿੱਚ ਤੈਅ ਜਿਹੜਾ ਉਹ ਹੋ ਰਿਹਾ ਆ। ਸੋ ਜਿੱਦਣ 20 ਤਰੀਕ ਨੂੰ ਹਰਜੋਤ ਸਿੰਘ ਜੀ ਸਹੁੰ ਚੁੱਕੀ ਸੀ ਰਾਸ਼ਟਰਪਤੀ ਟਰੰਪ ਨੇ, 75 ਦਿਨ ਦੀ ਜਿਹੜੀ ਮੋਹਲਤ ਆ ਉਹ ਉਹਨਾਂ ਨੇ ਦੇ ਦਿੱਤੀ ਸੀ। 18 ਤਰੀਕ ਨੂੰ ਇਹਨੇ ਬੰਦ ਹੋਣਾ ਸੀਗਾ, ਫਿਰ ਇਹਨੂੰ 17 ਸਤੰਬਰ ਤੱਕ ਐਕਸਟੈਂਡ ਕਰ ਦਿੱਤਾ ਗਿਆ, ਜੋ ਕਿ ਅੱਜ ਤੋਂ ਸਿਰਫ 2 ਦਿਨ ਬਾਅਦ ਦੀ ਹੈਗੀ ਆ। ਤੇ ਅੱਜ ਹੁਣ 2 ਦਿਨ ਪਹਿਲਾਂ ਅੱਜ ਇਹਨਾਂ ਨੇ ਦੱਸਿਆ ਵੀ ਫਰੇਮਵਰਕ ਦੇ ਉੱਤੇ ਸਹਿਮਤੀ ਬਣ ਚੁੱਕੀ ਆ। 170 ਮਿਲੀਅਨ ਯੂਜ਼ਰ ਨੇ ਯੂਐਸ ਦੇ ਵਿੱਚ ਟਿਕਟੋਕ ਦੇ, ਜਿੱਥੇ ਕਾਫੀ ਵੱਡਾ ਜਿਹੜਾ ਬਿਜ਼ਨਸ ਆ ਉਹ ਉੱਥੇ ਇਹਨਾਂ ਦਾ ਟਿਕਟੋਕ ਦਾ ਚੱਲਦਾ ਆ। ਤੇ ਇਕੱਲਾ ਇਹੀ ਨਹੀਂ, 2024 ਦੇ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੂੰ ਉਹਨਾਂ ਨੇ ਸਪੋਰਟ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਸੀ। ਟਿਕਟੋਕ ਨੇ ਪਹਿਲਾਂ ਬੈਨ ਕਰਤਾ ਸੀਗਾ ਟਰੰਪ ਉਹਨਾਂ ਨੂੰ ਪਹਿਲੇ ਕਾਰਜਕਾਲ ਤੋਂ ਬਾਅਦ 'ਚ 6 ਜਨਵਰੀ ਵਾਲੀ ਤੋਂ ਬਾਅਦ 'ਚ, ਪਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਵਿੱਚ ਬੈਨ ਉਠਾਉਣ ਵਾਲਿਆਂ 'ਚੋਂ ਵੀ ਸ਼ਾਇਦ ਟਿਕਟੋਕ ਇੱਕ ਸੀਗਾ। ਦੂਸਰੇ ਪਾਸੇ ਚਾਈਨਾ ਤੋਂ ਬਾਅਦ ਜੇ ਇੰਡੀਆ ਨਾਲ ਚੱਲੀਏ, ਤੇ ਹੁਣ ਚਾਈਨਾ ਦੇ ਨਾਲ ਟਿਕਟੋਕ ਬਾਬਤ ਡੀਲ ਹੋਣ ਤੋਂ ਬਾਅਦ ਜੋ ਟਰੰਪ ਐਡਮਿਨਿਸਟ੍ਰੇਸ਼ਨ ਹੈਗਾ ਆ, ਉਹ ਇੰਡੀਆ ਦੇ ਨਾਲ ਟ੍ਰੇਡ ਟਾਕਸ ਕਰ ਰਿਹਾ ਹੈਗਾ। ਅੱਜ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਹੋਣੀ ਹੈਗੀ ਆ ਇੰਡੀਆ ਤੇ ਯੂਐਸਏ ਦੀ, ਕਿਉਂਕਿ 50% ਦੇ ਕਰੀਬ ਟੈਰਿਫ ਲੱਗਾ ਹੋਇਆ ਆ, ਤੇ ਇੱਕਦਮ ਜਿਹੜੀ ਗੱਲਬਾਤ ਸੀ ਉਹ ਬੰਦ ਵੀ ਹੋ ਗਈ ਸੀ। ਪ੍ਰਾਈਮ ਮਿਨਿਸਟਰ ਮੋਦੀ ਹੁਣੀ ਚਾਈਨਾ ਚੱਲ ਗਏ ਸੀ, ਤੇ ਉਹ ਤੋਂ ਬਾਅਦ ਹੁਣ ਦੁਬਾਰਾ ਕੀ ਫੇਰ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋਈ ਹੈਗੀ ਆ। ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਆ ਸਾਊਥ ਏਸ਼ੀਆ ਦੇ, ਬ੍ਰੈਂਡਨ ਲਿੰਚ, ਕਹਿੰਦੇ ਵੀ ਉਹ ਦਿੱਲੀ ਜਾ ਰਹੇ ਹੈਗੇ ਆ ਇੱਕ ਦਿਨ ਗੱਲਬਾਤ ਦੇ ਲਈ। ਇੰਡੀਆ ਦੇ ਚੀਫ ਨੈਗੋਸ਼ੀਏਟਰ ਜਿਹੜੇ ਆ ਰਾਜੇਸ਼ ਅਗਰਵਾਲ ਆ, ਤੇ ਕਹਿੰਦੇ ਵੀ ਬਾਈਲੇਟਰਲ ਟ੍ਰੇਡ ਨੈਗੋਸ਼ੀਏਸ਼ਨਸ ਜੋ ਆ ਉਹ ਬਿਲਕੁਲ ਸ਼ੁਰੂ ਹੋਣਗੀਆਂ। ਜੋ ਉਹਨਾਂ ਦੀ ਡਿਟੇਲ ਹੋਊਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ। ਇੰਡੀਆ ਯੂਐਸਏ ਨੂੰ ਜਿਹੜਾ ਆ 6.88 ਬਿਲੀਅਨ ਡਾਲਰ ਦਾ ਜਿਹੜਾ ਐਕਸਪੋਰਟ ਕਰਦਾ ਸੀ, ਉਹ ਡਾਊਨ ਗਿਆ ਇਹਨਾਂ ਦਾ 6.86 ਬਿਲੀਅਨ ਡਾਲਰ। ਅਗਸਤ ਦੇ ਵਿੱਚ 8.1 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਦਾ ਟ੍ਰੇਡ ਹੋਇਆ ਹੈਗਾ। ਇਹ ਟ੍ਰੇਡ ਮਿਨਿਸਟਰੀ ਵੱਲੋਂ ਜੋ ਡਾਟਾ ਉਹ ਆਇਆ ਹੈਗਾ। ਪਿਛਲੇ 9 ਮਹੀਨਿਆਂ ਦੇ ਵਿੱਚ 35.10 ਬਿਲੀਅਨ ਡਾਲਰ ਜਿਹੜਾ ਆ ਟ੍ਰੇਡ ਅਮਰੀਕਾ ਨੂੰ ਆਇਆ ਹੈਗਾ ਆ। ਸੋ ਇਹਦੇ 'ਚ ਕਾਫੀ ਫਰਕ ਪਿਆ ਜਿੰਨਾ ਉਹ ਟ੍ਰੇਡ ਇੰਡੀਆ ਵਾਲੇ ਕਰਦੇ ਸੀ ਅਮਰੀਕਾ ਦੇ ਨਾਲ। ਪਰ ਗੱਲਬਾਤ ਜਿਹੜੀ ਆ ਦੁਬਾਰਾ ਕੀ ਫੇਰ ਇੰਡੀਆ ਦੀ ਤਾਂ ਅਮਰੀਕਾ ਦੀ ਸ਼ੁਰੂਆਤ ਹੋ ਗਈ ਹੈਗੀ ਆ। ਹੋਪਫੁਲੀ ਜਿਹੜੇ ਆ ਕਹਿੰਦੇ ਵੀ ਅਸੀਂ ਡੀਲ ਬਣਾ ਲਵਾਂਗੇ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਆ, ਇੰਡੀਆ ਜਿਹੜੇ ਪਹਿਲੇ ਮੁਲਕਾਂ ਦੇ ਵਿੱਚੋਂ ਇੱਕ ਸੀਗਾ ਜਿਹਨੇ ਚਾਈਨਾ ਦੀ ਟਿਕਟੋਕ ਨੂੰ ਬੈਨ ਉੱਥੇ ਕੀਤਾ ਸੀਗਾ। ਹੁਣ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਉਹ ਚਾਈਨਾ ਦੇ ਕੋਲ ਜਾ ਕੇ ਸਮਝੌਤੇ ਹੋ ਰਹੇ ਆ ਜਾਂ ਉਹਨਾਂ ਦੀ ਗੱਲਬਾਤ ਹੋ ਰਹੀ ਆ, ਹੋ ਸਕਦਾ ਵੀ ਇਹ ਵੀ ਇੱਕ ਵਿੱਚ ਚਰਚਾ ਜਿਹੜੀ ਉਹ ਨਾਲ ਚੱਲੇ ਵੀ ਇੰਡੀਆ ਦੇ ਵਿੱਚ ਟਿਕਟੋਕ ਨੂੰ ਮੁੜ ਦੁਬਾਰਾ ਚਾਲੂ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਤ੍ਰਿਕੋਣੇ ਜੇ ਮੈਚ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਬਣੇ ਪਏ ਹੈਗੇ ਆ। ਜਿਹੜੇ ਸਪੈਸ਼ਲ ਟ੍ਰੇਡ ਯੂਐਸ ਦੇ ਕਮਰਸ ਦੇ ਸਕੱਤਰ ਹਾਵਰਡ ਲੁਟਨਿਕ ਆ, ਉਹਨਾਂ ਨੇ ਇੰਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਇਹ ਵੀ ਬਿਆਨ ਜਿਹੜਾ ਉਹ ਦਿੱਤਾ ਸੀਗਾ ਵੀ ਭਾਈ ਇਹਨਾਂ ਦੀ 1.4 ਬਿਲੀਅਨ ਦੀ ਆਬਾਦੀ ਆ। ਕਹਿੰਦੇ ਵੀ ਇੰਡੀਆ ਵਾਲੇ ਇਸ ਚੀਜ਼ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਕਰਦੇ ਆ। ਕਹਿੰਦੇ ਸਾਨੂੰ ਸਾਰਾ ਕੁਝ ਵੇਚਦੇ ਆ ਪਰ ਸਾਡਾ ਕਾਰਨ ਨਹੀਂ ਜਿਹੜਾ ਇਸ ਟਾਈਮ ਉਹ ਬਾਏ ਕਰਦੇ। ਕਹਿੰਦੇ ਵੀ ਇੱਕ ਬੁਸ਼ਲ
ਜੋ ਕਿ ਤਕਰੀਬਨ ਆਈ ਥਿੰਕ 25 ਪਾਉਂਡ ਦਾ ਸ਼ਾਇਦ ਹੁੰਦਾ ਆ। ਤੇ ਉਹ ਵੀ ਕਹਿੰਦਾ ਵੀ ਇੰਨਾ ਵੀ ਕਾਰਨ ਸਾਡਾ ਜਿਹੜਾ ਉਹ ਨਹੀਂ ਖਰੀਦੇ, ਪਰ ਸਾਨੂੰ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਇਸ ਟਾਈਮ ਵੇਚ ਰਹੇ ਹੈਗੇ ਆ। ਸੋ ਇਹ ਉਹੀ ਲੁਟਨਿਕ ਨੇ ਜਿਨ੍ਹਾਂ ਨੇ ਇਸ ਤੋਂ ਕੁਛ ਵੀਕ ਪਹਿਲਾਂ ਇਹ ਜਿਹੜਾ ਉਹ ਕਿਹਾ ਸੀਗਾ ਵੀ ਭਾਰਤ ਕੁਛ ਹੀ ਜਿਹੜੇ ਮਹੀਨਿਆਂ ਦੇ ਵਿੱਚ ਉਹ ਵਾਪਸ ਵੀ ਆਵੇਗਾ ਟੇਬਲ ਦੇ ਉੱਤੇ, ਤੇ ਉਸ ਦੇ ਨਾਲ ਜਿਹੜਾ ਆ ਵੀ ਸਾਡੀਆਂ ਮਾਫੀ ਟਰਮਸ ਵੀ ਨੂੰ ਮੰਗੇਗਾ, ਸਰੈਂਡਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਾਫੀ ਵੀ ਮੰਗੇਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਹਾਵਰਡ ਲੁਟਨਿਕ ਨੂੰ ਇਸ ਟਾਈਮ ਇੰਡੀਅਨ ਟਰੋਲ ਕਾਫੀ ਜਿਹੜੇ ਟੁੱਟ ਕੇ ਜਿਹੜੇ ਉਹ ਉੱਦਾਂ ਪੈ ਰਹੇ ਨੇ। ਸੋ ਦੇਖੋ ਕੀ ਹੁੰਦਾ ਆ। ਇੰਡੀਆ ਵਾਲੇ ਇਹ ਪੇਸ਼ ਕਰ ਰਹੇ ਆ ਵੀ ਦੇਖੋ 2-3 ਦਹਾਕਿਆਂ ਦੀ ਜਿਹੜੀ ਇਸ ਟਾਈਮ ਇਹਨਾਂ ਦੇ ਨਾਲ ਗੱਲਬਾਤ ਸੀਗੀ ਜਾਂ ਇਹਨਾਂ ਦੇ ਆਪਸ ਦੇ ਵਿੱਚ ਨੈਗੋਸ਼ੀਏਟ ਹੋ ਰਹੀ ਸੀ ਜਾਂ ਸੰਬੰਧ ਸੀਗੇ, ਲੁਟਨਿਕ ਦੇ ਚੱਲਦਿਆਂ ਜਿਹੜੇ ਆ ਉਹ ਖਰਾਬ ਹੋ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਇਸ ਟਾਈਮ ਇਸ ਨੂੰ ਕਾਫੀ ਜ਼ਿਆਦਾ ਪੋਲਿਟਿਸਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਪਰ ਹਾਵਰਡ ਲੁਟਨਿਕ ਜਿਹੜੇ ਕਮਰਸ ਦੇ ਜਿਹੜੇ ਸਕੱਤਰ ਆ, ਉਹ ਹੁਣ ਜੋ ਇਹ ਕਰ ਰਹੇ ਆ ਉਹ ਆਬਵੀਅਸਲੀ ਟਰੰਪ ਹੁਣਾਂ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਉਹ ਹੋ ਸਕਦੇ ਆ। ਸੋ ਉਹ ਚੀਜ਼ ਜਿਹੜੀ ਉਹ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਲੁਟਨਿਕ ਇੰਡੀਆ ਦੇ ਉੱਤੇ ਖਾਸਾ ਜਿਹੜਾ ਇਸ ਟਾਈਮ ਦਬਾਅ ਆ ਉਹ ਪਾ ਰਹੇ ਆ। ਕਾਰਨ ਦੀ ਗੱਲ ਜਿਹੜੀ ਹੁਣ ਉਹਨਾਂ ਨੇ ਕਰ ਦਿੱਤੀ ਆ। ਇੱਕ ਐਂਗਲ ਇਹ ਵੀ ਆ ਹਰਜੀਤ ਸਿੰਘ ਜੀ ਵੀ ਕਾਰਨ ਹੁਣ ਕਿਉਂਕਿ ਚੀਨ ਵਾਲੇ ਘੱਟ ਖਰੀਦ ਰਹੇ ਆ ਤੇ ਇੱਥੋਂ ਦੇ ਜੋ ਕਿਸਾਨ ਨੇ ਉਹਨਾਂ ਦਾ ਮੰਦਾ ਹਾਲਾਤ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਹੁਣ ਇੰਡੀਆ ਦੇ ਨਾਲ ਹੋ ਸਕਦਾ ਵੀ ਕਾਰਨ ਨੂੰ ਲੈ ਕੇ ਜਿਹੜੀ ਉਹ ਕੋਈ ਨਾ ਕੋਈ ਡੀਲ ਬਣਾਉਣ ਵੱਲ ਨੂੰ ਵੀ ਅੱਗੇ ਕਦਮ ਵਧਾਏ ਜਾ ਸਕਦੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਬ੍ਰਿਟਿਸ਼ ਦੇ ਜਿਹੜੇ ਪੋਲੀਟੀਸ਼ੀਅਨਸ ਆ, ਖਾਸ ਕਰਕੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਇਲੋਨ ਮਸਕ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਕੀਤਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ, ਐਂਟੀ ਇਮੀਗ੍ਰੈਂਟ, ਆਪਾਂ ਰੈਲੀ ਕਹਿ ਸਕਦੇ, ਐਂਟੀ ਇਮੀਗ੍ਰੈਂਟ ਰੈਲੀ ਹੋਈ ਸੀਗੀ। ਕਹਿੰਦੇ ਵੀ 1 ਮਿਲੀਅਨ ਦੇ ਕਰੀਬ ਲੋਕ ਇਕੱਠੇ ਹੋਏ ਸੀ ਉਹਦੇ ਵਿੱਚ। ਪਰ ਯੂਕੇ ਦੀ ਜਿਹੜੀ ਗਵਰਨਮੈਂਟ ਆ ਉਹ ਕਹਿ ਰਹੀ 1 ਲੱਖ ਦੇ ਕਰੀਬ ਸੀਗੇ। ਜਿਹੜਾ ਉਹਨਾਂ ਦਾ ਫਾਰ ਰਾਈਟ ਕੈਂਪੇਨਰ ਹੈਗਾ ਟੌਮੀ ਰੋਬਿਨਸਨ, ਉਹਨੇ ਰੈਲੀ ਜਿਹੜੀ ਆ ਆਰਗੇਨਾਈਜ਼ ਕੀਤੀ ਸੀਗੀ। 26 ਦੇ ਕਰੀਬ ਪੁਲਿਸ ਆਫੀਸਰਸ ਫੱਟੜ ਹੋਏ ਹੈਗੇ ਆ ਤੇ ਪ੍ਰੋਟੈਸਟਰ ਵੀ ਜਿਹੜੇ 25 ਕੁ ਜਣੇ ਅਰੈਸਟ ਕੀਤੇ ਗਏ ਆ। ਸੋ ਉਹਦੇ ਸੰਬੰਧ ਵਿੱਚ ਇਲੋਨ ਮਸਕ ਨੇ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ। ਕਹਿੰਦੇ ਵੀ ਜਿਹੜੀ ਪਾਰਲੀਮੈਂਟ ਆ ਉਹਨੂੰ ਡਿਸੋਲਵ ਕਰ ਦੇਣਾ ਚਾਹੀਦਾ, ਅਰਲੀ ਇਲੈਕਸ਼ਨ ਕਰਨੀ ਚਾਹੀਦੀ ਆ, ਤੇ ਜਿਹੜਾ ਸਟੈਮਰ ਆ, ਈਅਰ ਸਟੈਮਰ ਪ੍ਰਾਈਮ ਮਿਨਿਸਟਰ ਸੈਂਟਰ ਦਾ ਲੈਫਟ ਗਵਰਨਮੈਂਟ ਦਾ, ਉਹਨੂੰ ਰਿਮੂਵ ਕਰ ਦਿੱਤਾ ਜਾਣਾ ਚਾਹੀਦਾ। ਤੇ ਨਾਲ ਹੀ ਇਹ ਕਹਿਤਾ ਵੀ ਵਾਇਲੈਂਸ ਵੀ ਤੁਹਾਡੇ ਬਹੁਤ ਆ ਰਹੀ ਹੈ, ਵਾਇਲੈਂਸ ਇਜ਼ ਕਮਿੰਗ ਟੂ ਯੂ ਈਦਰ ਫਾਈਟ ਬੈਕ ਔਰ ਯੂ ਡਾਈ। ਸੋ ਇਦਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰ ਦਿੱਤੀ। ਸੋ ਜਦੋਂ ਤਾਂ ਇਜ਼ਰਾਈਲ ਦੇ ਵਿੱਚ ਜਾਂ ਹੋਰ ਕੋਈ ਉਹਦੇ ਬਾਬਤ ਇਦਾਂ ਦੀਆਂ ਸਟੇਟਮੈਂਟਾਂ ਜਾਰੀ ਹੁੰਦੀਆਂ ਤੇ ਫਿਰ ਉਹ ਕਹਿੰਦੇ ਆ ਵੀ ਦੇਖੋ ਜੀ ਆਹ ਕਰਦੇ ਆ। ਤੇ ਜਦੋਂ ਹੁਣ ਇਲੋਨ ਮਸਕ ਨੇ ਸਟੇਟਮੈਂਟ ਜਾਰੀ ਕੀਤੀ ਆ ਤੇ ਉਹਨੂੰ ਦੇਖਦੇ ਹੋਏ ਫਿਰ ਹੁਣ ਇੰਗਲੈਂਡ ਦੀ ਸਰਕਾਰ ਨੇ ਇਹ ਕਿਹਾ ਵੀ ਇਹ ਬਿਲਕੁਲ ਰੋਂਗ ਹੈਗੀ ਆ, ਇਹ ਫੇਅਰ ਨਹੀਂ ਹੈਗੀ। ਸਾਡੀ ਮੁਲਕ ਜਿਹੜਾ ਆ ਬੜਾ ਡੀਸੈਂਟ ਆ, ਬੜਾ ਟੋਲਰੈਂਟ ਹੈਗਾ ਆ। ਲਾਸਟ ਜਿਹੜੀ ਕਹਿੰਦੇ ਚੁਆਇਸ ਬ੍ਰਿਟਿਸ਼ ਪੀਪਲ ਦੀ ਲਾਸਟ ਥਿੰਗ ਹੋਊਗੀ ਵੀ ਉਹ ਜੇ ਕਿਸੇ ਦੇ ਜਿਹੜੇ ਇਨਫਲਾਮੇਟਰੀ ਲੈਂਗੁਏਜ ਆ ਉਸ ਨੂੰ ਜਿਹੜੀ ਆ ਕਿਸੇ ਤਰ੍ਹਾਂ ਪ੍ਰਵਾਨ ਕਰੇ। ਸੋ ਐਡ ਡੇਵੇ ਲੀਡਰ ਹੈਗੇ ਲਿਬਰਲ ਡੈਮੋਕ੍ਰੇਟਸ ਦੇ, ਤੀਜੀ ਸਭ ਤੋਂ ਵੱਡੀ ਬ੍ਰਿਟੇਨ ਦੀ ਪਾਰਲੀਮੈਂਟ 'ਚ ਪਾਰਟੀ ਆ। ਉਹਨਾਂ ਨੇ ਸਟੈਮਰ ਨੂੰ ਇਹ ਕਿਹਾ ਵੀ ਜਿਹੜਾ ਕੰਜ਼ਰਵੇਟਿਵ ਆਪੋਜੀਸ਼ਨ ਲੀਡਰ ਕੈਮੀ ਬੈਡਨੋਚ ਆ ਤੇ ਰਿਫਾਰਮ ਲੀਡਰ ਯੂਕੇ ਦਾ ਨਿਗਲ ਫਰੈਗੇ, ਉਹਨਾਂ ਨੂੰ ਵੀ ਜਿਹੜਾ ਕੰਡਮ ਕਰਨਾ ਚਾਹੀਦਾ ਮਸਕ ਉਹਨਾਂ ਦੀ ਸਟੇਟਮੈਂਟ ਨੂੰ, ਕਿ ਅਸੀਂ ਸਾਰੇ ਜਾਣੇ ਜਿਹੜੇ ਆ ਬ੍ਰਿਟਿਸ਼ ਦੀ ਡੈਮੋਕ੍ਰੇਸੀ ਯਕੀਨ ਕਰਦੇ ਆ ਤੇ ਇਦਾਂ ਦੀਆਂ ਸਟੇਟਮੈਂਟਸ ਨੂੰ ਕੰਡਮ ਕਰਦੇ ਹੈਗੇ ਆ। ਤੇ ਪਰ ਉੱਥੇ ਦੇ ਲੋਕ ਵੀ ਆ ਉਹ ਕਹਿੰਦੇ ਵੀ ਜੋ ਇਲੋਨ ਮਸਕ ਹੈ ਇਹਨੂੰ ਰੈਪਰੀਮੈਂਡ ਕਰਨਾ ਚਾਹੀਦਾ, ਇਹਦੇ ਅਗੇਂਸਟ ਵੀ ਕੁਛ ਨਾ ਕੁਛ ਜਿਹੜੀ ਆ ਤੁਹਾਨੂੰ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਆ, ਕਿਉਂਕਿ ਐਕਸ ਦੇ ਉੱਤੇ ਹੁਣ ਇਦਾਂ ਦੀ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਚਾਰਲੀ ਕਰਕ ਦੀ ਅਸੈਸੀਨੇਸ਼ਨ ਮਰਡਰ ਦਾ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਬੰਦਾ ਸੀਗਾ ਟਾਇਲਰ ਰੋਬਿਨਸਨ 22 ਸਾਲਾਂ ਦਾ, ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ। 33 ਘੰਟਿਆਂ ਦੇ ਵਿੱਚ ਉਹਨਾਂ ਨੇ ਇਸ ਨੂੰ ਫੜ ਲਿਆ ਸੀਗਾ। ਤੇ ਹੁਣ ਕਹਿੰਦੇ ਵੀ ਚਾਰਲੀ ਕਰਕ ਜਿਹੜਾ ਸਸਪੈਕਟ ਆ ਉਹ ਜਿਹੜਾ ਕ੍ਰਾਈਮ ਸੀਨ ਐਵੀਡੈਂਸ ਦੇ ਨਾਲ DNA ਦੇ ਮੈਚ ਥਰੂ ਵੀ ਕਹਿੰਦੇ ਵੀ ਉਸ ਨੂੰ ਲਿੰਕ ਕਰ ਲਿਆ ਗਿਆ ਆ। ਕੈਸ਼ ਪਟੇਲ FBI ਦੇ ਜਿਹੜੇ ਡਾਇਰੈਕਟਰ ਆ
ਉਹਨਾਂ ਨੇ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ। 22 ਸਾਲਾਂ ਦਾ ਯੂਟਾ ਦਾ ਇਹ ਜਿਹੜਾ ਟਾਇਲਰ ਰੋਬਿਨਸਨ ਉਸ ਨੂੰ ਅਰੈਸਟ ਕੀਤਾ ਗਿਆ ਹੈ। ਉਸ ਦੇ ਉੱਤੇ ਐਗਰੀਵੇਟਿਡ ਮਰਡਰ, ਫੈਲਨੀ ਡਿਸਚਾਰਜ ਆਫ ਫਾਇਰ ਆਰਮ, ਕਾਜ਼ਿੰਗ ਬੋਡੀਲੀ ਇੰਜਰੀ, ਅਬਸਟਰਕਸ਼ਨ ਆਫ ਜਸਟਿਸ, ਇਹ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਆ। ਕੱਲ ਕਹਿੰਦੇ ਵੀ ਇਸ ਨੂੰ ਚਾਰਜ ਜਿਹੜਾ ਉਹ ਕੀਤਾ ਜਾ ਸਕਦਾ ਹੈ, ਪਰ ਅਜੇ ਇਹ ਨਹੀਂ ਪਤਾ ਵੀ ਉਹਦੇ ਕੋਲ ਕੋਈ ਲਾਇਰ ਹੈਗਾ ਆ ਜਾਂ ਨਹੀਂ। ਯੂਟਾ ਦੀ ਕਾਉਂਟੀ ਜੇਲ੍ਹ ਦੇ ਵਿੱਚ ਇਸ ਟਾਈਮ ਉਸ ਨੂੰ ਰੱਖਿਆ ਗਿਆ ਹੈਗਾ ਆ। ਇਹ ਜਿਹੜੇ ਕੈਸ਼ ਪਟੇਲ ਆ ਉਹਨਾਂ ਨੇ ਅੱਜ ਫੌਕਸ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਵੀ ਜਿਹੜੇ ਰੋਬਿਨਸਨ ਦੇ ਐਕਸ਼ਨ ਆ ਇਹ ਪ੍ਰੀ ਮੈਡੀਟੇਟਡ ਸੀਗੇ। ਸੋ ਕਹਿੰਦੇ ਵੀ ਉਹਨੇ ਸੋਚ ਸਮਝ ਕੇ ਪੋਲੀਟੀਕਲ ਲੈਫਟ ਲੀਨਿੰਗ ਬਲੀਵਸ ਇਹ ਉਸੇ ਦੇ ਉੱਤੇ ਜਿਹੜਾ ਨਿਸ਼ਾਨਾ ਜਿਹੜਾ ਇਸ ਟਾਈਮ ਸਾਧ ਰਹੇ ਆ ਵੀ ਲੈਫਟ ਲੀਨਿੰਗ ਵਿਊਜ਼ ਦੇ ਕਰਕੇ ਹੀ ਜਿਹੜਾ ਇਸਨੇ ਇਹ ਕਾਰਵਾਈ ਨੂੰ, ਇਸ ਕਤਲ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ। ਉਹਦੀ ਜਿਹੜਾ ਉਹਨਾਂ ਨੇ ਕਿਹਾ ਵੀ ਉਹਦੇ ਪਰਿਵਾਰ ਨੇ ਕਲੈਕਟਿਵਲੀ ਇਨਵੈਸਟੀਗੇਟਰਸ ਨੂੰ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਮੁੰਡਾ ਰੋਬਿਨਸਨ ਆ ਉਹ ਲੈਫਟ ਵਿੰਗ ਆਈਡੀਓਲੋਜੀ ਨੂੰ ਸਬਸਕ੍ਰਾਈਬਡ ਸੀਗਾ ਤੇ ਕਹਿੰਦੇ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਰ ਵੀ ਜ਼ਿਆਦਾ ਉਸ ਪਾਸੇ ਵੱਲ ਨੂੰ ਝੁਕ ਰਿਹਾ ਸੀਗਾ। ਸੋ ਕਹਿੰਦੇ ਵੀ ਟੈਕਸਟ ਮੈਸੇਜ ਐਕਸਚੇਂਜ ਦੇ ਵਿੱਚ ਇਹ ਪਤਾ ਜਿਹੜਾ ਉਹ ਲੱਗਦਾ ਆ। ਕਹਿੰਦੇ ਵੀ ਉਹਨੇ ਕਿਸੇ ਇੱਕ ਹੋਰ ਜਾਣੇ ਦੇ ਨਾਲ ਟੈਕਸਟ ਮੈਸੇਜ ਐਕਸਚੇਂਜ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜੇ ਉਹਨੂੰ ਮੌਕਾ ਲੱਗੂਗਾ ਤਾਂ ਚਾਰਲੀ ਕਰਕ ਨੂੰ ਜਿਹੜਾ ਉਹ ਓਪਰਚੁਨਿਟੀ ਉਸ ਦੇ ਉੱਤੇ ਲਵੇਗਾ ਤੇ ਉਸ ਨੂੰ ਉਹ ਮਾਰ ਸਕਦਾ ਆ। ਤੇ ਕਹਿੰਦੇ ਵੀ ਕਿਉਂਕਿ ਚਾਰਲੀ ਜਿਹੜਾ ਹੈਗਾ ਆ ਕਰਕ ਉਹ ਇੱਕ ਹਿਸਾਬ ਦੇ ਨਾਲ, ਉਹਦੇ ਹਿਸਾਬ ਨਾਲ, ਰੋਬਿਨਸਨ ਦੇ ਹਿਸਾਬ ਨਾਲ ਕਹਿੰਦਾ ਵੀ ਉਹ ਗਲਤ ਪ੍ਰਚਾਰ ਕਰ ਰਿਹਾ ਆ, ਝੂਠ ਜਿਹੜਾ ਉਸ ਦੇ ਵਿੱਚ ਬੋਲਦਾ ਆ। ਤੇ ਬਾਅਦ ਦੇ ਵਿੱਚ ਜਿਹੜਾ DNA ਕਹਿੰਦੇ ਵੀ ਇੱਕ ਮਿਲਿਆ ਸਕਰੂ ਡਰਾਈਵਰ ਤੋਂ ਰੂਫ ਟਾਪ ਦੇ ਉੱਤੇ, ਉਸ ਦੇ ਨਾਲ ਇਸ ਨੂੰ ਜਿਹੜਾ ਉਹ ਜੋੜਿਆ ਗਿਆ ਹੈਗਾ ਆ। ਸੋ ਪਟੇਲ ਨੇ ਕਿਹਾ ਵੀ DNA ਮੈਚਿੰਗ ਜਿਹੜੀ ਆ ਰੋਬਿਨਸਨ ਦੇ ਨਾਲ ਆਲਰੇਡੀ ਜਿਹੜੀ ਉਹ ਕਰ ਲਈ ਗਈ ਆ। ਕਹਿੰਦੇ ਵੀ ਜਿਹੜੀ ਟਾਵਲ ਦੇ ਵਿੱਚ ਇਹ ਫਾਇਰ ਆਰਮ ਰੈਪ ਕਰਕੇ ਜਿਹੜਾ ਉਹ ਲਿਆ ਸੀਗਾ ਤੇ ਵੁੱਡਡ ਏਰੀਆ ਦੇ ਵਿੱਚ ਉਸਨੇ ਯੂਨੀਵਰਸਿਟੀ ਦੇ ਨਜ਼ਦੀਕ ਜੰਗਲਾਤ ਜਿਹੇ ਵਾਲੇ ਇਲਾਕੇ ਦੇ ਵਿੱਚ ਇਹ ਸੁੱਟੀ ਸੀਗੀ ਤੇ ਜਿਹੜਾ ਸਕਰੂ ਡਰਾਈਵਰ ਰੂਫ ਟਾਪ ਤੋਂ ਮਿਲਿਆ ਆ ਉਹ ਆਪਸ ਦੇ ਵਿੱਚ DNA ਮੈਚ ਜਿਹੜਾ ਉਹ ਬਣਦਾ ਆ। ਸੋ ਅੱਜ ਉਹਨਾਂ ਨੇ ਕਿਹਾ ਵੀ ਮੈਂ ਰਿਪੋਰਟ ਕਰ ਸਕਦਾ ਆ ਵੀ DNA ਹਿੱਟਸ ਜਿਹੜੇ ਟਾਵਲ ਦੇ ਆ ਤੇ ਫਾਇਰ ਆਰਮ ਦੇ ਇਰਦ ਗਿਰਦ ਜਿਹੜੇ ਸੀਗੇ ਤੇ ਸਕਰੂ ਡਰਾਈਵਰ ਦੇ ਉਹ ਪੋਜ਼ਿਟਿਵਲੀ ਮੈਚ ਕਰ ਚੁੱਕੇ ਆ। ATF ਵਾਲੇ ਅਲਕੋਹਲ ਟਬਾਕੋ ਫਾਇਰ ਆਰਮ ਐਕਸਪਲੋਸਿਵ ਐਕਸਪਰਟ ਮੈਰੀਲੈਂਡ ਦੇ, ਉਹਨਾਂ ਨੇ ਜਿਹੜੀ ਕਹਿੰਦੇ ਗਨ ਨੂੰ ਐਨਾਲਾਈਜ਼ ਖੁਦ ਉਸ ਦੇ ਵਿੱਚ ਕੀਤਾ ਆ ਤੇ ਪ੍ਰੋਸੈਸ ਫਾਇਰ ਆਰਮ ਨੂੰ ਜਿਹੜਾ ਉਹ ਪ੍ਰੋਸੈਸ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਉਹਨਾਂ ਨੇ ਜਿਹੜੇ ਕੈਸ਼ ਪਟੇਲ ਆ ਉਹਨਾਂ ਨੇ ਡਿਫੈਂਡ ਕੀਤਾ ਆਪਣਾ ਰੈਕਟ, ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਕੇਸ ਹੈਂਡਲ ਜਿਹੜਾ ਉਹ ਕਰ ਰਹੇ ਆ। ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਗ੍ਰੈਂਡ ਸਟੈਂਡਿੰਗ ਨੂੰ ਜਿਹੜਾ ਉਹ ਲੈ ਕੇ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਨਾਉਂਸਮੈਂਟ ਜਦੋਂ ਕੀਤੀ ਸੀ ਸਬਜੈਕਟ ਵਾਜ਼ ਇਨ ਕਸਟਡੀ, ਉਸ ਚੀਜ਼ ਨੂੰ ਲੈ ਕੇ ਜਦ ਹੀ ਇਹ ਕਤਲ ਦੀ ਘਟਨਾ ਵਾਪਰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਜਦੋਂ ਮੌਕੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਤੇ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਵਿਦਆਊਟ ਐਨੀ ਜਿਹੜੇ ਉਹ ਚਾਰजेस। ਸੋ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਸਬਜੈਕਟ ਜਿਹੜਾ ਡਿਟੇਨ ਕੀਤਾ ਗਿਆ ਸੀਗਾ ਵੀ ਉਹਦੇ ਬਾਰੇ ਜਿਹੜਾ ਉਹ ਕੀ ਆ, ਕਹਿੰਦੇ ਵੀ ਅਸੀਂ ਤਾਂ ਜਸਟ ਟਰਾਂਸਪੇਰੈਂਟ ਰਹਿ ਰਹੇ ਸੀਗੇ, ਪਾਰਦਰਸ਼ਤਾ ਦੇ ਨਾਲ ਪਬਲਿਕ ਦੇ ਨਾਲ ਚੱਲ ਰਹੇ ਸੀਗੇ ਤੇ ਕਹਿੰਦੇ ਵੀ ਇਹ ਨਾਰਮਲੀ ਕਾਰਵਾਈ ਆ ਵੀ ਤੁਸੀਂ ਕਈ ਵਾਰੀ ਸਸਪੈਕਟ ਡਿਟੇਨ ਕਰਦੇ ਆ ਜੋ ਕਿ ਬਾਅਦ ਦੇ ਵਿੱਚ ਇਨੋਸੈਂਟ ਨਿਕਲਦੇ ਆ ਤੇ ਕਹਿੰਦੇ FBI ਜਿਹੜੀ ਆਪਣੀ ਜੌਬ ਆ ਉਹ ਕਰ ਰਹੀ ਆ। ਉਹਨਾਂ ਨੇ ਜਿਸ ਦਿਨ ਰੋਬਿਨਸਨ ਨੂੰ ਫੜਿਆ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ 11,000 ਤੋਂ ਵੱਧ ਟਿਪਸ ਜਿਹੜੀਆਂ ਉਹਨਾਂ ਦੇ ਕੋਲ ਜਿਹੜੀਆਂ ਉਹ ਆਈਆਂ। ਕਹਿੰਦੇ ਵੀ ਬੋਸਟਨ ਬੋਮਿੰਗ ਤੋਂ ਬਾਅਦ ਦੇ ਵਿੱਚ ਇੰਨੇ ਲੋਕਾਂ ਦਾ ਯੋਗਦਾਨ ਜਿਹੜਾ ਉਹ ਮਿਲਿਆ ਇਸ ਬੰਦੇ ਨੂੰ ਜਿਹੜਾ ਉਹ ਫੜਾਉਣ ਦੇ ਲਈ। ਲੋਕਾਂ ਨੇ ਵੀਡੀਓਜ਼, ਫੋਟੋਜ਼ ਤੇ ਹੋਰ ਜੋ ਕੁਝ ਵੀ ਪਤਾ ਸੀਗਾ ਉਹ FBI ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਤੇ ਨਾਲ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਸਾਨੂੰ ਟਿਪਸ ਮਿਲੇ ਅਸੀਂ ਸਾਰਿਆਂ ਦੇ ਅਖੀਰ ਤੱਕ ਜਿਹੜੇ ਉਹ ਜਾਣ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਇਸ ਦੇ ਵਿੱਚ ਜਿਹੜੀ ਉਹ ਕਰਾਂਗੇ। ਤੇ ਵਿੱਚ ਜੇ ਚਰਚਾ ਇਹ ਵੀ ਚੱਲੀ ਸੀ ਵੀ ਕਹਿੰਦੇ ਰਿਫਟ ਆ ਗਿਆ ਸੀਗਾ ਲੋਕਲ ਲਾ ਐਨਫੋਰਸਮੈਂਟ ਅਫੀਸ਼ੀਅਲਸ ਦੇ ਨਾਲ FBI ਦਾ, ਪਰ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਉਹ ਨਕਾਰਦੇ ਹੋਏ ਕਿਹਾ ਵੀ ਸਾਡਾ ਲੋਕਲ ਤੇ ਸਟੇਟ ਪੁਲਿਸ ਫੋਰਸਿਸ ਦੇ ਨਾਲ ਸੰਬੰਧ ਬਹੁਤ ਹੀ ਫੈਂਟੈਸਟਿਕ ਜਿਹੜੇ ਉਹ ਚੱਲ ਰਹੇ ਆ ਤੇ ਅਸੀਂ ਇਸ ਪ੍ਰੋਸੈਸ ਨੂੰ ਹੋਰ ਵੀ ਜ਼ਿਆਦਾ ਐਕਸਪੀਡਾਈਟ ਤੇਜ਼ੀ ਦੇ ਨਾਲ ਅੱਗੇ ਵਧਾਵਾਂਗੇ। ਇਸੇ ਤਰ੍ਹਾਂ ਜੇ ਕਰਕ ਦੀ ਗੱਲਬਾਤ ਕਰਦੇ ਜਾਈਏ, ਚਾਰਲੀ ਕਰਕ ਦੀ, ਤੇ ਯੂਟਾ ਵੈਲੀ ਜਿਹੜੇ ਕਾਲਜ ਆ
ਯੂਨੀਵਰਸਿਟੀ ਆ ਉਹਦੀ ਸਿਕਿਉਰਿਟੀ ਦੇ ਚੀਫ ਜੋ ਉਹਨਾਂ ਨੇ ਇਹ ਕਿਹਾ ਆ ਵੀ ਲੈਪਸ ਹੋਇਆ ਹੈਗਾ ਤੇ ਸਿਕਿਉਰਿਟੀ ਐਕਸਪਰਟ ਵੀ ਇਹ ਕਹਿ ਰਹੇ ਆ ਵੀ ਜੇ 3000 ਬੰਦੇ ਦਾ ਇਕੱਠ ਹੋਣਾ ਸੀਗਾ ਜਿਹਦੇ ਵਿੱਚ 31 ਸਾਲਾਂ ਕਰਕ ਨੇ ਐਡਰੈਸ ਕਰਨਾ ਸੀਗਾ ਜੋ ਕੰਜ਼ਰਵੇਟਿਵ ਗ੍ਰਾਸਰੂਟ ਆਰਗੇਨਾਈਜੇਸ਼ਨ ਟਰਨਿੰਗ ਪੁਆਇੰਟ ਯੂਐਸਏ ਦਾ ਹੈੱਡ ਹੈਗਾ ਆ ਓਪਨ ਏਅਰ ਕੋਰਟ ਯਾਰਡ ਦੇ ਵਿੱਚ ਸੀ ਓਰੇਮ ਯੂਟਾ ਦੇ ਵਿੱਚ ਤੇ ਕਹਿੰਦੇ ਵੀ ਆਲਰੇਡੀ ਉੱਥੇ ਚਾਂਸਸ ਬਹੁਤ ਸੀ ਵੀ ਬੰਦਾ ਕੋਈ ਵੀ ਹਰਟ ਹੋ ਸਕਦਾ ਹੈਗਾ ਸੋ ਇਹ ਪਹਿਲਾਂ ਤੋਂ ਜਿਹੜੀ ਸਿਕਿਉਰਿਟੀ ਆ ਉਹ ਉੱਥੇ ਟਾਈਟ ਹੋਣੀ ਚਾਹੀਦੀ ਸੀ 22 ਸਾਲਾਂ ਦਾ ਟਾਈਲਰ ਰੋਬਰਟਸਨ ਨੂੰ ਅਰੈਸਟ ਕਰ ਲਿਆ ਗਿਆ ਹੈ ਇਹ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਚੀਫ ਜੈਫ ਲੌਂਗ ਜੋ ਯੂਟਾ ਵੈਲੀ ਯੂਨੀਵਰਸਿਟੀ ਦੇ ਕੈਂਪਸ ਦੇ ਹੈਗੇ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਨਾਈਟਮੇਅਰ ਸੀਗਾ ਵੀ ਇਦਾਂ ਦਾ ਅਸੀਂ ਕਦੇ ਐਕਸਪੈਕਟ ਨਹੀਂ ਕਰਦੇ ਸੀ ਪਰ ਇਹ ਸਾਰਾ ਕੁਝ ਵਾਪਰ ਗਿਆ ਹੈਗਾ ਸੋ ਟਰਨਿੰਗ ਪੁਆਇੰਟ ਯੂਐਸਏ ਨੇ ਹਜੇ ਤੱਕ ਇਸ ਸੰਬੰਧ ਦੇ ਵਿੱਚ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ ਪਰ ਉਹਦੀ ਵਾਈਫ ਵੱਲੋਂ ਇਹ ਕਿਹਾ ਗਿਆ ਆ ਵੀ ਉਹ ਅਸੀਂ ਸਾਰਿਆਂ ਹੀ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਚੱਲਦਾ ਸੀ ਉਸੇ ਤਰ੍ਹਾਂ ਹੀ ਰੱਖਾਂਗੇ ਤੇ ਤਾਂ ਕਿ ਉਹਦੀ ਜਿਹੜੀ ਲੈਗੇਸੀ ਆ ਉਹ ਇਦਾਂ ਹੀ ਚੱਲਦੀ ਰਹੇ ਕੈਂਪਸ ਦੀ ਸਿਕਿਉਰਿਟੀ ਨੂੰ ਲੈ ਕੇ ਹੁਣ ਬਹੁਤ ਸਾਰੇ ਜਿਹੜੇ ਲੀਡਰਸ ਆ ਉਹ ਇਹ ਕਹਿ ਰਹੇ ਆ ਵੀ ਯੂਨੀਵਰਸਿਟੀ ਦੇ ਵਿੱਚ ਕਾਲਜਸ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਉਹ ਜ਼ਰੂਰ ਹੋਰ ਵਧਾਉਣੀ ਚਾਹੀਦੀ ਹੈਗੀ ਆ ਜੀ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ। ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕੁਛ ਕੁ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਹੈਗੀਆਂ ਆ। ਇੱਕ ਇਲੀਨੋਇਸ ਸਟੇਟ ਦੇ ਵਿੱਚ ਜਿਹੜਾ ਆਈਸ ਏਜੰਟਸ ਨੇ ਫਰੈਂਕਲਿਨ ਪਾਰਕ ਦੇ ਵਿੱਚ ਬੰਦੇ ਨੂੰ ਗੋਲੀ ਮਾਰ ਦਿੱਤੀ ਸੀ। ਫਾਦਰ ਸੀਗਾ। ਕਹਿੰਦੇ ਵੀ ਉਹਦਾ ਕਿਸੇ ਤਰ੍ਹਾਂ ਦਾ ਵੀ ਬੈਡ ਰੈਕਡ ਨਹੀਂ ਸੀਗਾ। ਸਿਰਫ ਉਹਦੇ ਕੋਲ ਇੱਕ ਮਾਈਨਰ ਟ੍ਰੈਫਿਕ ਵਾਇਲੇਸ਼ਨ ਸੀ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਯੂਐਸ ਇਮੀਗ੍ਰੇਸ਼ਨ ਕਸਟਮ ਤੇ ਐਨਫੋਰਸਮੈਂਟ ਨੇ ਕਿਹਾ ਵੀ ਸਿਲਵਰੋ ਵਿਲੇਗਸ ਗੋਨਜ਼ਾਲਸ ਨੂੰ ਉਹ ਟਾਰਗੇਟ ਕਰ ਰਹੇ ਸੀ ਅਰੈਸਟ ਕਰਨ ਦੇ ਲਈ। ਤੇ ਕਹਿੰਦੇ ਵੀ ਉਹ ਜਿਹੜਾ ਕ੍ਰਿਮੀਨਲ ਸੀਗਾ ਕੰਟਰੀ ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ। ਤੇ ਜਿਹੜੇ ਉਹਦੇ ਅਟਾਰਨੀ ਆ ਮੈਨੂਅਲ ਕਾਰਡੇਨਸ, ਉਹ ਕਹਿੰਦੇ ਟੋਟਲੀ ਝੂਠ ਹੈਗਾ ਆ। ਬਿਲੇਗਰ ਗੰਜ਼ਾਲਸ ਦੀ ਫੈਮਿਲੀ ਨੇ ਉਹਦੀਆਂ ਫੋਟੋਆਂ ਸ਼ੇਅਰ ਕੀਤੀਆਂ, ਗੋਫੰਡਮੀ ਵਗੈਰਾ ਪੇਜ ਵੀ ਉਹਨੇ ਸੈੱਟ ਕੀਤਾ ਹੋਇਆ ਹੈ ਉਹਦਾ। ਤੇ ਉਹਨਾਂ ਨੇ ਕਿਹਾ ਵੀ 2 ਬੱਚਿਆਂ ਨੂੰ ਉਹ ਸਕੂਲ 'ਚ ਛੱਡ ਕੇ ਆ ਰਿਹਾ ਸੀ, ਆਪਣੇ ਪੋਤਿਆਂ ਨੂੰ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਆਈਸ ਦੇ ਏਜੰਟਸ ਉਹਨੂੰ ਅਰੈਸਟ ਕਰਨ ਲੱਗੇ ਸੀ ਤੇ ਜਦੋਂ ਉਹਨੇ ਰਜਿਸਟ ਕੀਤਾ ਤੇ ਕਹਿੰਦੇ ਵੀ ਉਹ ਆਪਣੀ ਕਾਰ 'ਚ ਬੈਠ ਕੇ ਚੱਲਾ ਸੀ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਤੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਹਦੇ ਸੰਬੰਧ 'ਚ ਜਿਹੜਾ ਵਕੀਲ ਆ ਉਹਨਾਂ ਦਾ ਕਾਰਡੇਨਸ, ਉਹਨੇ ਕਿਹਾ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਕਲਾਇੰਟ ਸੀ ਤਾਂ ਮੈਂ ਬਹੁਤ ਅਪਸੈਟ ਹੋਇਆ। ਕਹਿੰਦਾ ਵੀ ਇਦਾਂ ਦਾ ਬੰਦਾ ਹੀ ਹੈ ਨਹੀਂ ਸੀ, ਉਹ ਇੰਨਾ ਸ਼ਰੀਫ ਬੰਦਾ ਸੀ। ਤੇ ਉਹਨਾਂ ਨੇ ਸਿਰਫ ਜਿਹੜੀਆਂ ਉਹਦੇ ਕੋਲ ਟ੍ਰੈਫਿਕ ਵਾਇਲੇਸ਼ਨ ਸੀਗੀਆਂ ਬਿਟਵੀਨ 2010 ਤੇ 2019 ਦੇ ਵਿੱਚ ਸਪੀਡਿੰਗ, ਇੱਕ ਐਕਸਪਾਇਰਡ ਡਰਾਈਵਿੰਗ ਲਾਇਸੈਂਸ ਨਾਲ ਚਲਾਉਂਦਾ ਸੀ, ਇੱਕ ਵਾਰੀ ਉਹਦੇ ਕੋਲ ਇੰਸ਼ੋਰੈਂਸ ਨਹੀਂ ਸੀ, ਇੱਕ ਵਾਰੀ ਉਹਦੇ ਜਿਹੜੇ ਬੱਚੇ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਹਦੇ ਸੀਟ ਬੈਲਟ ਨਹੀਂ ਸੀ। ਸੋ ਹੁਣ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਵੀ ਜਿਹੜੇ ਆ ਲੋਕ ਅਰੈਸਟ ਹੋ ਰਹੇ ਆ ਤੇ ਜੇ ਉਹ ਮਾੜਾ ਮੋਟਾ ਹੁਣ ਨਾ ਕੀਤੀ ਹੋਊਗੀ ਤਾਂ ਉਹਨੂੰ ਗੋਲੀ ਨਾਲ ਮਾਰ ਦਿੱਤਾ ਗਿਆ। ਪਰ ਹੁਣ ਇਹਦਾ ਜਿਹੜਾ ਵਿਰੋਧ ਆ ਕਾਫੀ ਹੋ ਰਿਹਾ। ਪਰ ਟਰੰਪ ਹੁਣੀ ਉਹ ਕਹਿੰਦੇ ਵੀ ਟਰੰਪ ਹੁਣੀ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਐਂਟਰ ਕੀਤਾ ਨਾ ਅਮਰੀਕਾ ਦੇ ਵਿੱਚ ਇਲੀਗਲੀ, ਉਹ ਕ੍ਰਿਮੀਨਲ ਆ। ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਜਾਂ ਉਹਨਾਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਕਲੀਅਰਲੀ ਕਹਿ ਰਿਹਾ ਵੀ ਕੋਈ ਵੀ ਬੰਦਾ ਜਿਹੜਾ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਹੈਗਾ ਆ, ਉਹ ਕ੍ਰਿਮੀਨਲ ਹੈਗਾ ਆ। ਸੋ ਅਟਾਰਨੀ ਕਹਿੰਦਾ ਵੀ ਠੀਕ ਆ ਵੀ ਉਹ ਅਨਡਾਕੂਮੈਂਟਡ ਸੀਗਾ, ਪਰ ਉਹ ਕੰਮ ਵੀ ਕਰਦਾ ਸੀ, ਟੈਕਸ ਵੀ ਭਰਦਾ ਸੀ। ਪਤਾ ਨਹੀਂ ਕਿੱਦਾਂ ਟੈਕਸ, ਕਈ ਵਾਰੀ ਟੈਕਸ ਆਈਡੀ ਨੰਬਰ ਲੈ ਲੈਂਦੇ ਆ। ਉਹ ਬਹੁਤ ਮਿਲੀਅਨਸ ਆਫ ਲੋਕਾਂ ਕੋਲ ਟੈਕਸ ਆਈਡੀ ਨੰਬਰ ਹੈਗੇ ਆ। ਤੇ ਜੇ ਕਿਤੇ ਕੋਰਟ ਜਾਣਾ ਪਵੇ, ਕੋਰਟ ਜਾਣਾ ਪੈਂਦਾ ਸੀ। ਜੇ ਈਵਨ ਜਿਹੜੀਆਂ ਕਹਿੰਦੇ ਉਹਨੂੰ ਜਿਹੜੀਆਂ ਟਿਕਟਾਂ ਵੀ ਮਿਲੀਆਂ ਸੀਗੀਆਂ, ਕੋਈ ਆ ਜਿਹੜੀ ਟ੍ਰੈਫਿਕ ਵਾਇਲੇਸ਼ਨ ਦੀਆਂ, ਉਹਦੀ ਹੁਣ ਜਿਹੜੀ ਪੂਰੀ ਜਿਹੜੀ ਫਾਈਨ ਆ ਉਹ ਵੀ ਭਰਿਆ ਸੀਗਾ। ਤੇ ਕਹਿੰਦੇ ਵੀ ਜਿਹੜੇ ਫੈਡਰਲ ਏਜੰਟਸ ਆ ਉਹ ਕੈਮਰਾ ਉਹਨਾਂ ਦੇ ਹੁੰਦੇ ਨਹੀਂ ਹੈਗੇ, ਬੋਡੀ ਕੈਮਰਾਜ਼ ਨਹੀਂ ਹੁੰਦੇ। ਇਸ ਕਰਕੇ ਪਤਾ ਨਹੀਂ ਲੱਗਣਾ ਵੀ ਸੱਚਮੁੱਚ ਹੀ ਉਹਦੀ ਆਲਟਰੇਸ਼ਨ ਹੋਈ ਸੀ ਉਹਦੇ ਨਾਲ ਏਜੰਟਸ ਦਾ, ਜਾਂ ਉਹੀ ਉਹਨੇ ਜਿਹੜੀ ਆ ਗੋਲੀ ਮਾਰ ਦਿੱਤੀ ਹੈਗੀ ਆ। FBI ਦਾ ਜਿਹੜਾ ਸ਼ਿਕਾਗੋ ਫੀਲਡ ਆਫਿਸ ਆ, ਉਹਨਾਂ ਨੇ ਇਹ ਕਿਹਾ ਆ ਵੀ ਹਾਂ ਇਹ ਇਦਾਂ ਸਾਰਾ ਕੁਝ ਵਾਪਰਿਆ, ਪਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰ ਰਹੇ ਹੈਗੇ ਆ। ਜੀ, ਇਸ ਤਰੀਕੇ ਦੇ ਨਾਲ ਫੜੋ ਫੜਾਈ ਵਾਲੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਬਹੁਤ ਜਿਹੜੀਆਂ ਉਹ ਆ ਰਹੀਆਂ ਆ। ਕੁਝ ਦਿਨ ਹੀ ਹੋਏ ਆ ਅਜੇ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ ਵੀ LA ਸਾਈਡ ਦੇ ਵਿੱਚ ਜਿਹੜੇ ਆਈਸ ਦੇ ਛਾਪੇਮਾਰੀ ਆ ਉਸ ਨੂੰ ਉਹ ਕੰਟੀਨਿਊ ਰੱਖ ਸਕਦੇ ਆ। ਇਸ ਵੀਕਐਂਡ ਦੇ ਉੱਤੇ ਅਟਰਨੀ ਟਿਰਕੇਣਾ ਹੋਣਾ ਦੇ ਨਾਲ ਕਾਫੀ ਲੰਮੀ ਚੌੜੀ ਇਸ ਦੇ ਬਾਬਤ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਹੋਈ ਹੈ। ਜਿਹੜੇ ਮਿਸ ਕਰ ਗਏ ਆ ਉਹ ਜ਼ਰੂਰ ਜਿਹੜੀ ਉਹ ਸੁਣਿਓ ਵੀ ਕੀ ਇਸ ਤੇ ਜਿਹੜੇ ਆ ਉਹ ਅਸਰ ਹੋਣਗੇ। ਤੇ ਇਸ ਦੇ ਨਾਲ ਉੱਥੇ ਉਹਨਾਂ ਨੇ USCIS ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਕੀਤੀ ਵੀ ਕਿਸ ਤਰੀਕੇ ਦੇ ਨਾਲ ਇੱਕ ਨਵੀਂ ਰੂਲ ਮੇਕਿੰਗ ਬਣੀ ਆ, ਜਿੱਥੇ USCIS ਦੇ ਕੋਲ ਹਥਿਆਰਬੰਦ ਜਿਹੜੇ ਅਫਸਰ ਆ ਜਿਨ੍ਹਾਂ ਦੇ ਕੋਲ ਫਾਇਰ ਆਰਮਸ ਹੁੰਦੇ ਆ, ਉਹ ਰੱਖਣ ਦੀ ਇਜਾਜ਼ਤ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਆ। ਤੇ ਇਹਨਾਂ ਦੀ ਕੋਸ਼ਿਸ਼ ਇਹ ਹੋਣੀ ਆ ਵੀ USCIS ਦੇ ਵਿੱਚ ਜਿਹੜੇ ਕੇਸ ਲੱਗਦੇ ਆ, ਉੱਥੇ ਜੇ ਉਹਨਾਂ ਨੂੰ ਲੱਗਦਾ ਹੈ ਵੀ ਹਾਂ ਭਾਈ ਇਹ ਬੰਦਾ ਝੂਠਾ ਆ ਜਾਂ ਇਹਨੇ ਕੋਈ ਗਲਤ ਇਨਫੋਰਮੇਸ਼ਨ ਭਰੀ ਆ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਸ਼ੱਕ ਹੁੰਦਾ ਆ ਤੇ ਉੱਥੇ ਉਹਨਾਂ ਦੇ ਅਸਾਈਲਮ ਨੂੰ ਰੱਦ ਕਰਦੇ ਹੋਏ, ਐਪਲੀਕੇਸ਼ਨ ਨੂੰ ਰੱਦ ਕਰਕੇ ਨਾਲ ਦੇ ਨਾਲ ਹੀ ਉਹਨਾਂ ਨੂੰ ਐਕਸਪੈਡਾਈਟਡ ਰਿਮੂਵਲ ਦੇ ਵਿੱਚ ਪਾਇਆ ਜਾ ਸਕੇ। ਕਾਰਨ ਉਸ ਦੇ ਵਿੱਚ ਇੱਕ ਇਹ ਵੀ ਆ ਹਰਜੋਤ ਸਿੰਘ ਜੀ ਵੀ ਇੱਕ ਜੱਜ ਨੂੰ ਲਾਉਣਾ, ਉਹਦੇ ਲਈ ਕੁਆਲੀਫਾਈਡ ਬੰਦੇ ਲੱਭਣੇ ਥੋੜੇ ਜਿਹੇ ਜ਼ਿਆਦਾ ਔਖੇ ਆ, ਪਰ ਇੱਕ USCIS ਦੇ ਅਫਸਰ ਨੂੰ ਜਿਹੜਾ ਉਹ ਲੱਭਣਾ
ਜੱਜ ਦੇ ਮੁਕਾਬਲੇ ਉਹ ਉਹਨਾਂ ਨੂੰ ਕਾਫੀ ਸੌਖਾ ਹੈ ਤੇ ਉਹਨੂੰ ਟ੍ਰੇਨਿੰਗ ਦੇਣੀ ਉਸ ਦੇ ਹਿਸਾਬ ਦੇ ਨਾਲ ਕਾਫੀ ਜਿਹੜੀ ਸੌਖੀ ਹੋਊਗੀ। ਸੋ ਇੱਕ ਇਹ ਚੇਂਜ USCIS ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋ ਫੈਡਰਲ ਰਜਿਸਟਰ ਦੇ ਵਿੱਚ ਆਲਰੇਡੀ ਜਿਹੜੀ ਨਵੀਂ ਰੂਲ ਮੇਕਿੰਗ ਦੇ ਤਹਿਤ ਇਸ ਨੂੰ ਜਿਹੜਾ ਉਹ ਪੋਸਟ ਕਰ ਦਿੱਤਾ ਗਿਆ ਹੈਗਾ ਆ। ਸੋ ਇੱਕ ਖਬਰ ਜਿਹੜੀ ਹਰਜੋਤ ਸਿੰਘ ਜੀ ਇਸੇ ਤਰੀਕੇ ਦੇ ਨਾਲ ਫੜੋ ਫੜਾਈ ਦੀ ਆ ਰਹੀ ਆ। LA ਦੇ ਘਰ ਦੇ ਬਾਹਰ 5 ਬੱਚਿਆਂ ਦਾ ਜਿਹੜਾ ਪੇ ਜੋ ਕਿ ਇੱਕ ਗ੍ਰੈਂਡ ਸਨ ਨੂੰ ਆਪਣੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ। 56 ਸਾਲਾਂ ਦਾ ਜਿਹੜਾ ਉਹ ਬੰਦਾ ਜੋ ਕਿ US ਦੇ ਵਿੱਚ ਪਿਛਲੇ 30 ਸਾਲਾਂ ਤੋਂ ਸੀ, ਨਾ ਉਹਦਾ ਕੋਈ ਕ੍ਰਿਮੀਨਲ ਰੈਕਡ ਸੀ, ਜਿੱਦਾਂ ਪਹਿਲਾਂ ਵੀ ਤੁਸੀਂ ਖਬਰ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਉਸ ਨੂੰ ਕਿੱਕ ਕੀਤਾ ਗਿਆ, ਠੁੱਡ ਵੀ ਇੱਕ ਹਿਸਾਬ ਦੇ ਨਾਲ ਮਾਰੇ ਗਏ ਤੇ ਅਰੈਸਟ ਕੀਤਾ ਗਿਆ ਗਨ ਪੁਆਇੰਟ ਦੇ ਉੱਤੇ ਫੈਡਰਲ ਏਜੰਟਸ ਦੇ ਦੁਆਰਾ ਵਿਲਮਿੰਗਟਨ ਜਿੱਥੇ ਉਹ ਰਹਿੰਦਾ ਸੀ ਉਸ ਦੇ ਘਰ ਦੇ ਬਾਹਰ ਇਸ ਵੀਕਐਂਡ ਦੇ ਉੱਤੇ 12 ਸਤੰਬਰ ਨੂੰ ਇਹ ਜਿਹੜੀ ਕਾਰਵਾਈ ਆ ਉਹ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਕਹਿੰਦੇ ਵੀ ਆਪਣੇ ਗ੍ਰੈਂਡਸਨ ਨੂੰ ਡ੍ਰੌਪ ਆਫ ਕਰਕੇ ਜਿਹੜਾ ਉਹ ਆ ਰਿਹਾ ਸੀਗਾ, ਉਹਦੇ ਪਰਿਵਾਰ ਨੇ ਜਿਹੜਾ ਆ ਇਹ ਦੱਸਿਆ। ਫੈਡਰਲ ਏਜੰਟ ਜਿਸ ਨੇ ਕਿ ਟੈਕਟੀਕਲ ਵੈਸਟ ਪਾਈ ਹੋਈ ਸੀਗੀ ਉਹ ਉਸ ਦੇ ਵੱਲ ਨੂੰ ਜਿਹੜਾ ਉਹ ਆਉਂਦਾ ਆ। ਹੋਮ ਸਰਵੇਲੈਂਸ ਕੈਮਰੇ ਦੇ ਵਿੱਚ ਇਹ ਜਿਹੜੀ ਸਾਰੀ ਮੂਵਮੈਂਟ ਆ ਉਹ ਕੈਪਚਰ ਹੋ ਜਾਂਦੀ ਆ। ਕੰਪੈਲੋ ਜਿਹੜਾ ਆ ਹੋਜ਼ੇ ਕੰਪੋਲੋ ਜਿਹੜਾ ਉਸ ਬੰਦੇ ਦਾ ਨਾਮ ਆ ਜਿਸ ਦੇ ਨਾਲ ਇਹ ਹੈਗਾ ਆ। ਸੋ ਕਹਿੰਦੇ ਵੀ ਕੰਪੋਲੋ ਇਹ ਵੀ ਨਜ਼ਰ ਆਇਆ ਵੀ ਏਜੰਟ ਦੇ ਨਾਲ ਗੱਲਬਾਤ ਉਹ ਕਰਨਾ ਚਾਹ ਰਿਹਾ ਸੀ, ਪਰ ਜਿਹੜਾ ਏਜੰਟ ਆ ਉਸ ਦੇ ਉੱਤੇ ਚਲਾ ਰਿਹਾ ਸੀ ਤੇ ਉਹਨੂੰ ਇਹ ਕਹਿ ਰਿਹਾ ਸੀਗਾ ਵੀ ਗਰਾਊਂਡ ਦੇ ਉੱਤੇ ਜਿਹੜਾ ਤੂੰ ਆ ਜਾ। ਜਦ ਉਹਦੀ ਵਾਈਫ ਉਹ ਅੰਦਰੋਂ ਜਿਹੜੀ ਉਹ ਕਾਲ ਕਰ ਰਹੀ ਸੀਗੀ, ਪਰ ਉਹ ਜਿਹੜੀ ਵਿਚਾਰੀ ਕੁਛ ਨਹੀਂ ਸੀ ਕਰਦੀ। ਆਪਣੀ ਫੈਂਸਡ ਪ੍ਰਾਪਰਟੀ ਨੂੰ ਉਹਨੇ ਗੇਟ ਓਪਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਜਿਹੜਾ ਏਜੰਟ ਆ ਉਸਨੇ ਕਿੱਕ ਜਿਹੜੀ ਉਹ ਮਾਰੀ, ਜਿਸ ਤੋਂ ਬਾਅਦ ਦੇ ਵਿੱਚ ਉਹ ਡਿੱਗ ਪਿਆ ਹੈਗਾ ਆ। ਸੋ ਕੰਪੋਲੋ ਦੇ ਮੁੰਡਾ ਜੋ ਉੱਥੇ ਨਾਲ ਸੀਗਾ ਉਸਨੇ ਇਸ ਦੀ ਜਿਹੜੀ ਉਹ ਵੀਡੀਓ ਬਣਾਈ ਸਾਈਡ ਵਾਕ ਤੋਂ ਆਪਣੇ ਸੈੱਲ ਫੋਨ ਦੇ ਨਾਲ, ਤੇ ਇੱਕ ਹੋਰ ਜਿਹੜਾ ਫੈਡਰਲ ਏਜੰਟ ਆ ਉਹ ਉਸ ਨੂੰ ਪਿੱਛੇ ਨੂੰ ਜਾਣ ਦੇ ਲਈ ਜਿਹੜਾ ਉਹ ਬਾਰ-ਬਾਰ ਕਹਿ ਰਿਹਾ ਸੀਗਾ। ਸੋ ਇਹ ਇਦਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਘਟਨਾਵਾਂ ਕਾਫੀ ਜ਼ਿਆਦਾ ਜਿਹੜੀਆਂ ਉਹ ਵਾਪਰ ਰਹੀਆਂ ਆ ਤੇ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਵੀ ਇਹ ਮੋਸਟਲੀ ਆਪਾਂ ਨੂੰ ਪਤਾ ਵੀ ਹਿਸਪੈਨਿਕ ਲੋਕਾਂ ਦੇ ਨਾਲ ਜਾਂ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਉਹਨਾਂ ਦੇ ਨਾਲ, ਉਹ ਤਾਂ ਅਮਰੀਕਾ ਸਾਰੀ ਇਮੀਗ੍ਰੈਂਟਸ ਦੀ ਹੀ ਜਿਹੜੀ ਉਹ ਭਰੀ ਆ, ਪਰ ਇੱਕ ਸਪੈਸੀਫਿਕ ਲੋਕਾਂ ਦੇ ਨਾਲ ਇਦਾਂ ਹੋ ਰਿਹਾ ਆ। ਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ ਆ ਉਹ ਕਹਿੰਦੇ ਵੀ ਨਹੀਂ ਇਹ ਭੇਦਭਾਵ ਤੋਂ ਬਗੈਰ ਹੀ ਇਹ ਸਾਰਾ ਕੁਝ ਕਰ ਰਹੇ ਆ। ਪਰ ਮੋਸਟਲੀ ਖਬਰਾਂ ਜਿਹੜੀਆਂ ਆਪਾਂ ਨੂੰ ਪਤਾ ਹੈ ਵੀ ਉਹਦੇ ਵਿੱਚ ਇਵੈਂਚੁਅਲੀ ਜਿਹੜਾ ਬੰਦਾ ਫੜ ਹੋ ਰਿਹਾ ਆ ਵੀ ਉਹ ਕਿਹੜੇ ਕਹਿ ਲੋ ਵੀ ਇਲਾਕੇ ਤੋਂ ਬਿਲੋਂਗ ਕਰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਆਪਾਂ ਇੱਕ ਆਪਣੀ ਬਜ਼ੁਰਗ ਬੀਬੀ ਹਰਜੀਤ ਕੌਰ ਦੀ ਖਬਰ ਸਾਂਝੀ ਕੀਤੀ ਸੀ 73 ਸਾਲਾਂ ਦੀ ਜੀ, ਸੋ ਉਹਦੇ ਸੰਬੰਧ ਦੇ ਵਿੱਚ ਹੁਣ ਅਮਰੀਕਨ ਮੀਡੀਆ ਨੇ ਕਾਫੀ ਉਸ ਨੂੰ ਚੱਕਿਆ ਹੈਗਾ। ਪਿਛਲੇ ਦਿਨਾਂ 'ਚ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ ਐਲਸ ਬ੍ਰਾਂਟੇ ਦੇ ਵਿੱਚ, ਤੇ ਕਈ 30 ਸਾਲਾਂ ਤੋਂ ਇੱਥੇ ਰਹਿ ਰਹੇ ਸੀ। ਸਾਡੇ ਵੀ ਕਈਆਂ ਨੇ ਕਮੈਂਟ ਪਾਏ ਸੀ ਵੀ ਕੀ ਸਟੇਟਸ ਸੀ, ਕਿੱਦਾਂ ਸੀ। ਹੁਣ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ, ਪਤਾ ਨਹੀਂ 15 ਸਾਲਾਂ ਬਾਅਦ ਉਹ ਡਿਨਾਈ ਹੋ ਗਿਆ ਸੀ, ਪਰ ਉਹ ਕਹਿੰਦੇ ਸੀ ਵੀ ਤੁਸੀਂ ਸਕਦੇ ਆ ਤੇ ਐਵਰੀ 6 ਮੰਥ ਤੁਹਾਨੂੰ ਜਿਹੜਾ ਆ ਆਈਸ ਦੇ ਕੋਲ ਜਾਣਾ ਪੈਣਾ ਹੈ, ਤੇ ਉਹ ਐਵਰੀ 6 ਮਹੀਨੇ ਆਈਸ ਦੇ ਜਾ ਕੇ ਹਾਜ਼ਰੀ ਲਵਾ ਕੇ ਆ ਜਾਂਦੇ ਸੀ। ਪਰ ਜਦੋਂ ਇਸ ਵਾਰੀ ਗਏ ਤਾਂ ਉਹਨਾਂ ਨੂੰ ਜਿਹੜਾ ਰੱਖ ਲਿਆ ਗਿਆ। ਸੋ ਉਹਦੇ ਜਿਹੜੇ ਪਰਿਵਾਰ ਦੇ ਮੈਂਬਰਸ ਆ, ABC ਨੇ ਵੀ ਖਬਰ ਸਾਂਝੀ ਕੀਤੀ ਆ। ਉਹ ਕਹਿੰਦੇ ਵੀ ਉਹ ਤਾਂ ਬਿਮਾਰ ਵੀ ਰਹਿੰਦੀ ਆ, ਦਵਾਈ ਵੀ ਲੈਂਦੀ ਹੈਗੀ ਆ, ਤੇ ਜਦੋਂ ਉਹਨਾਂ ਦਾ ਫੋਨ ਆਇਆ ਕਈ ਚਿਰਾਂ ਬਾਅਦ ਤੇ ਉਹ ਰੋ ਰਹੇ ਸੀ ਵੀ ਕਾਫੀ ਜ਼ਿਆਦਾ ਜਿਹੜੀ ਉਹਦੀ ਸਿਚੁਏਸ਼ਨ ਬੈਡ ਸੀਗੀ। ਸੋ ਬਹੁਤ ਸਾਰੇ ਸਿੱਖ ਕਮਿਊਨਿਟੀ ਵਾਲੇ ਕਹਿੰਦੇ ਵੀ ਠੀਕ ਆ ਵੀ ਜੇ ਤੁਸੀਂ ਉਹਨੂੰ ਡਿਪੋਰਟ ਕਰਨਾ ਆ ਤੇ ਠੀਕ ਆ, ਉਹਨੂੰ ਛੱਡ ਦਿਓ ਤੇ ਉਹਨੂੰ ਕਹੋ ਵੀ ਹਾਂ ਠੀਕ ਆ ਵੀ ਉਹ ਵਾਪਸ ਜਾ ਸਕਦੀ ਹੈਗੀ ਆ, ਨਾ ਕਿ ਵੀ ਜਿਹੜਾ ਤੁਸੀਂ ਉਹਨੂੰ ਚੱਕ ਕੇ ਤਾਂ ਬੇਕਰਫੀਲਡ ਜੇਲ੍ਹ ਦੇ ਵਿੱਚ ਜਿਹੜੀ ਕਈ ਘੰਟੇ ਦੂਰ ਹੈਗੀ ਆ ਉੱਥੇ ਭੇਜ ਦਿੱਤਾ ਹੈਗਾ। ਜੋ US ਦੇ ਕਾਂਗਰਸਮੈਨ ਜੌਨ ਗਰਮੰਡੀ ਆ, ਉਹਦਾ ਆਫਿਸ ਵੀ ਇਹਦੇ ਵਿੱਚ ਇਨਵੋਲਵ ਹੈਗਾ। 30 ਸਾਲਾਂ ਤੋਂ ਹਰਜੀਤ ਕੌਰ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤੇ ਉਹਨਾਂ ਦਾ ਪਰਿਵਾਰ ਇੱਕ ਬਰਕਲੇ ਦੇ ਵਿੱਚ ਜਿਹੜਾ ਆ ਸਟੋਰ ਚਲਾਉਂਦਾ ਹੈਗਾ। ਤੇ ਇਹ ਜੋ 73 ਸਾਲਾਂ ਦੀ ਬੀਬੀ ਆ ਤੇ ਉਹ ਸਟੋਰ ਦੇ ਉੱਤੇ ਕੰਮ ਵੀ ਕਰਦੀ ਸੀ ਤੇ ਟੈਕਸ ਵੀ ਭਰਦੀ ਸੀ, ਕਿਉਂਕਿ ਉਹਨੂੰ ਟੈਕਸ ID ਆਲਰੇਡੀ ਮਿਲੀ ਹੋਈ ਸੀਗੀ। ਸੋ ਪਰ ਆਈਸ ਵਾਲੇ ਜਿਹੜੇ ਆ ਹੋਣਾ ਨਾ ਨਾਲ ਜੀ ਹਾਂ, ਆਈਸ ਵਾਲੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਆ ਜਾਣਕਾਰੀ ਉਹ ਨਹੀਂ ਦੇ ਰਹੇ ਹੈਗੇ। ਇਸੇ ਤਰ੍ਹਾਂ ਲੌਂਗ ਬੀਚ ਤੋਂ ਹੁਣ ਖਬਰ ਆ ਰਹੀ ਆ, ਕੁਛ ਮਿੰਟ ਪਹਿਲਾਂ ਦੀ ਆ, ਜੋ ਉੱਥੇ ਦਾ ਲੋਕਲ ਚੈਨਲ ਆ ਰਿਪੋਰਟ ਕਰ ਰਿਹਾ ਵੀ 7 ਲੋਕਾਂ ਨੂੰ ਅਰੈਸਟ ਕੀਤਾ ਗਿਆ ਇੱਕ ਇਮੀਗ੍ਰੇਸ਼ਨ ਰੇਡ ਦੇ ਵਿੱਚ ਕਾਰ ਵਾਸ਼ ਦੇ ਉੱਤੇ। ਬਿਕਸਬੀ ਨੋਲਸ ਨੇਬਰਹੁੱਡ ਜੋ ਲੌਂਗ ਬੀਚ ਦੀ ਵਿੱਚ ਹੈਗੀ ਆ, ਇਹ ਸ਼ਨਿਚਰਵਾਰ ਨੂੰ ਉੱਥੇ ਕੀਤਾ ਗਿਆ ਸੀ
ਹੰਬਰਟੋ ਰੈਮਿਰੇਜ਼ ਆਪਣੀ ਕਾਰ ਦੇ ਵਿੱਚ ਕਹਿੰਦੇ ਵੀ ਵਾਸ਼ ਕਰਾਉਣ ਗਿਆ ਸੀਗਾ ਉਹ, ਤੇ ਉੱਥੇ ਉਹਨੇ ਦੇਖਿਆ ਵੀ ਜਦੋਂ ਰੇਡ ਪਈ ਤੇ 10 ਦੇ ਕਰੀਬ ਅਨਮਾਰਕਡ ਕਾਰਸ ਜਿਹੜੀਆਂ ਆ ਪੁੱਲ ਅਪ ਹੋਈਆਂ, ਦਵਾ-ਦਵ ਵਿੱਚੋਂ ਜਿਹੜੇ ਆ ਬਾਰਡਰ ਪੈਟਰੋਲ ਏਜੰਟਸ ਨਿਕਲੇ ਤੇ ਉਹਨਾਂ ਨੇ ਇਮੀਗ੍ਰੈਂਟਸ ਜਿਹੜੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਤੇ 7 ਜਾਣੇ ਜਿਹੜੇ ਆ ਅਰੈਸਟ ਕਰ ਲਏ ਗਏ ਹੈਗੇ ਆ। ਜਨਰਲ ਮੈਨੇਜਰ ਇਸ ਕਾਰ ਵਾਸ਼ ਦਾ ਰੈਮੋਨ ਪੈਜ਼ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ EMPLOYEES ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਹਾਂ, ਪਰ ਕਹਿੰਦੇ ਵੀ ਬਹੁਤ ਔਖਾ ਸੀ ਸਾਡੇ ਲਈ ਵੀ ਜਿਹੜੇ ਲੋਕ ਆ ਉਹ ਕੰਮ ਕਰਦੇ ਸੀ ਤੇ ਉਹਨਾਂ ਨੂੰ ਚੱਕਿਆ ਗਿਆ ਹੈਗਾ। ਲੌਂਗ ਬੀਚ ਦੇ ਮੇਅਰ ਰੈਕਸ ਰਿਚਰਡਸਨ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਰੇਡ ਦੇ ਬਾਰੇ ਕਿਸੇ ਤਰ੍ਹਾਂ ਪਤਾ ਨਹੀਂ ਸੀਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਰੇਡਸ ਕਾਫੀ ਜ਼ਿਆਦਾ ਪੈ ਰਹੀਆਂ ਹੈਗੀਆਂ ਤੇ ਹੋਰ ਵੀ ਕਹਿੰਦੇ ਆਉਣ ਵਾਲੇ ਸਮੇਂ 'ਚ ਜ਼ਿਆਦਾ ਪੈਣਗੀਆਂ। ਸਿਟੀ ਆਫ ਲੌਂਗ ਬੀਚ ਨੇ ਡਿਸਾਈਡ ਕਰ ਲਿਆ, ਉੱਥੇ ਇੱਕ ਪਰੇਡ ਹੁੰਦੀ ਸੀ ਇਸ ਸਾਲ ਦੀ ਡੀਆ ਡੇ ਲੌਸ ਮਿਊਰਟੋਸ ਪਰੇਡ ਕਰਕੇ, ਬੜੀ ਮਸ਼ਹੂਰ ਪਰੇਡ ਸੀ, ਨਵੰਬਰ ਮਹੀਨੇ ਦੇ ਵਿੱਚ ਹੁੰਦੀ ਸੀ, ਉਹ ਪਰੇਡ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਕਾਉਂਸਲ ਵੂਮਨ ਮੈਰੀ ਜ਼ੈਂਡੇਜ਼ਸ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖ ਲਓ ਵੀ ਇਹ ਰੌਲਾ ਗੌਲਾ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਇਦਾਂ ਹੀ ਕਾਰ ਵਾਸ਼ਾਂ ਦੇ ਉੱਤੇ ਕਰਦੇ ਸੀਗੇ। ਅਟੈਕ ਤੁਸੀਂ ਦੇਖੋ ਵੀ ਕਿੰਨਾ ਲੋਕਾਂ ਦੇ ਉੱਤੇ ਇਸ ਟਾਈਮ ਜਿਹੜਾ ਉਹ ਕੀਤਾ ਜਾ ਰਿਹਾ ਵੀ ਕ੍ਰਿਮੀਨਲਸ ਫੜਨ ਨੂੰ ਲੈ ਕੇ ਤਾਂ ਸਾਰੇ ਜਾਣੇ ਸਪੋਰਟ ਕਰਦੇ ਹੋਣਗੇ, ਪਰ ਕ੍ਰਿਮੀਨਲਸ ਫੜਨ ਦੇ ਨਾਂ ਦੇ ਉੱਤੇ ਜੋ ਕੁਛ ਜਿਹੜਾ ਨਾਲ ਦੇ ਨਾਲ ਇਹ ਚੱਲ ਰਿਹਾ, ਇਹ ਕਿਤੇ ਨਾ ਕਿਤੇ ਜਿਹੜਾ ਉਹ ਧੱਕਾ ਹੀ ਆ ਤੇ ਧੱਕੇ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਸਾਥੀ ਨਹੀਂ ਵੀ ਬਣਨਾ ਜਿਹੜਾ ਉਹ ਚਾਹੀਦਾ। ਜਿਹੜੇ ਹਰਜੀਤ ਕੌਰ ਵਾਲੇ ਮਾਮਲੇ ਦੇ ਵਿੱਚ ਜਿਹੜੇ ਜੌਨ ਗਰਮੰਡੀ ਨੇ ਕਾਂਗਰਸ ਮੈਨ, ਉਹਨਾਂ ਦੇ ਜਿਹੜੇ ਰਿਚਮੰਡ ਆਫਿਸ ਦੇ ਰਿਪਰੈਜ਼ੈਂਟੇਟਿਵ ਹਰਪ੍ਰੀਤ ਸੰਧੂ ਨੇ ਕਿਹਾ ਵੀ ਅਸੀਂ ਚਿੱਠੀ ਜਿਹੜੀ ਆ ਉਹ ਪਰਿਵਾਰ ਵੱਲੋਂ ਜਿਹੜੀ ਆ ਉਹ ਫਾਈਲ ਕੀਤੀ ਆ, ਅਜੇ ਗੱਲਬਾਤ ਨਹੀਂ ਹੋਈ। ਬੇਕਰਸਫੀਲਡ ਦੇ ਵਿੱਚ ਜਿਹੜੀ ਹਰਜੀਤ ਕੌਰ ਆ ਉਹਨਾਂ ਨੂੰ ਉਹਨਾਂ ਨੇ ਰੱਖਿਆ ਹੈਗਾ ਆ। ਸੋ ਉਹਨਾਂ ਦੀ ਜਿਹੜੀ ਡਾਟਰ ਇਨ ਲਾ ਸੀ ਮਨਜੀਤ ਕੌਰ, ਉਹਨਾਂ ਨੇ ਜਿਹੜਾ ਉਹ ਦੱਸਿਆ ਪਿਛਲੇ 13 ਸਾਲਾਂ ਤੋਂ ਆਈਸ ਦੀਆਂ ਚੈੱਕ-ਇਨਸ ਕਰ ਰਹੇ ਸੀ। ਉਹ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਜੋ ਹੋਈ ਸੀ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸੁਣਾਈ ਵੀ ਸੀ ਤੁਹਾਨੂੰ, ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀ ਉਹ ਪੇਸਟ ਜਿਹੜੀ ਉਹ ਕੀਤੀ ਗਈ ਸੀਗੀ। ਸੋ ਹਰਜੋਤ ਸਿੰਘ ਜੀ 30 ਸਾਲ ਕਿਸੇ ਇੱਕ ਜਾਣੇ ਦੇ ਇੱਕ ਥਾਂ ਦੇ ਉੱਤੇ ਰਹਿੰਦਿਆਂ ਨੂੰ ਹੋ ਜਾਣ ਤੇ ਪੋਤੇ ਪੋਤੀਆਂ ਦੋਤੇ ਦੋਤੀਆਂ ਇੱਥੇ ਦੇ ਬੋਰਨ ਆ। ਹਾਂਜੀ, ਤੁਸੀਂ ਹੁਣ ਹਿਸਾਬ ਲਾ ਲਓ ਵੀ ਉਹ ਫਿਰ ਉਹਨਾਂ ਦੇ ਉੱਤੇ ਵੀ ਜਿਹੜਾ ਕੀ ਬੀਤਦੀ ਜਿਹੜੀ ਹੋਊਗੀ। ਕੰਮ ਤਾਂ ਇਸੇ ਤਰੀਕੇ ਦੇ ਨਾਲ ਹੀ ਹੁੰਦਾ, ਨਾਲੇ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ। ਉਹੀ ਗੱਲ ਹੈ ਨਾ ਹਰਜੋਤ ਸਿੰਘ ਜੀ, ਜਦੋਂ ਤਾਂ ਕਿਸੇ ਦੇ ਉੱਤੇ ਬੀਤਦੀ ਹੁੰਦੀ ਉਦੋਂ ਤਾਂ ਨਹੀਂ ਆਪਾਂ ਮਹਿਸੂਸ ਕਰਦੇ, ਪਰ ਜਦੋਂ ਆਪਣੇ ਪਰਿਵਾਰਾਂ ਦੇ ਉੱਤੇ ਇਹ ਚੀਜ਼ ਬੀਤਣ ਲੱਗਦੀ ਹੈ ਫਿਰ ਪਤਾ ਲੱਗਦਾ ਹੈ ਵੀ ਇਹ ਚੱਕਰ ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ। ਕਾਰ ਵਾਸ਼ਾਂ ਦੇ ਉੱਤੇ ਕਿਹੜੇ ਕ੍ਰਿਮੀਨਲ ਹੁੰਦੇ ਆ ਜਿਹੜੇ $15 $20 ਦੇ ਉੱਤੇ ਚਲੋ ਹੋਣਗੇ, 10 15 $20 ਦੀ ਜਿਹੜੇ ਮਿਨੀਮਮ ਵੇਜ ਤੇ ਜੇ ਕੋਈ ਕੰਮ ਕਰ ਰਿਹਾ ਉਹ ਤੇ ਕ੍ਰਿਮੀਨਲ ਨੇ ਥੋੜੀ ਕੰਮ ਜਿਹੜਾ ਉਹ ਕਰਨਾ ਹੈ। ਲੈਂਡਸਕੇਪਿੰਗਾਂ ਦੇ ਕਿਹੜੇ ਆ, ਕੰਸਟਰਕਸ਼ਨ ਦੇ ਕਿਹੜੇ ਆ। ਗੱਲ ਇਹ ਆ ਵੀ ਕਈ ਵਾਰੀ ਸਾਡੇ ਵੀ ਥੱਲੇ ਕਮੈਂਟ ਪਾ ਦਿੰਦੇ ਵੀ ਦੇਖੋ ਜੀ ਰੂਲ ਆਫ ਲਾ। ਹੁਣ ਰੂਲ ਆਫ ਲਾ ਕਿਹੜਾ ਆ? ਪਿਛਲੇ 2 ਮਹੀਨਿਆਂ 'ਚ ਇੰਨੇ ਸਮੈਸ਼ ਐਂਡ ਗ੍ਰੈਬ ਹੋਏ ਆ ਕੈਲੀਫੋਰਨੀਆ 'ਚ, ਆ ਕਿੰਨੇ ਸੁਨਿਆਰੇ ਲੁੱਟੇ ਆ, 20 ਜਾਣੇ ਅੰਦਰ ਜਾਂਦੇ ਆ। ਇੱਕ ਸੁਨਿਆਰਿਆਂ ਦੇ ਤਾਂ ਉਹਨਾਂ ਦੇ ਦੰਦ ਵੀ ਭੰਨ ਗਏ ਹੈਗੇ। ਠੀਕ ਹੈ ਕਿ ਨਹੀਂ? ਮਿਲੀਅਨਸ ਡਾਲਰ ਦਾ ਜਿਹੜਾ ਉਹਨੇ ਸੋਨਾ ਲੁੱਟਿਆ ਹੈਗਾ। ਆ ਪਿਛਲੇ ਵੀਕੇ 2 ਬੇ ਏਰੀਏ ਦੇ ਵਿੱਚ ਜਿਹੜੀਆਂ ਸਮੈਸ਼ ਐਂਡ ਗ੍ਰੈਬ ਹੋਈਆਂ, ਫੜਨ ਵਾਲੇ ਤਾਂ ਉਹ ਚਾਹੀਦੇ ਹੈਗੇ ਆ ਜਿਹੜੇ 20 ਬੰਦੇ ਗੰਨਾ ਲੈ ਕੇ ਅੰਦਰ ਵੜ ਜਾਂਦੇ ਆ। ਤੇ ਇੱਕ ਵਿਚਾਰਾ ਬਜ਼ੁਰਗ ਜਿਹੜਾ ਵੀਤਨਾਮੀ ਕਮਿਊਨਿਟੀ ਦਾ ਸੀ, ਉਹਨੂੰ ਹਾਰਟ ਅਟੈਕ ਹੋ ਗਿਆ ਉੱਥੇ, ਨਾਲੇ ਉਹਦਾ ਸਟੋਰ ਲੁੱਟਿਆ। ਹਨਾ, ਲੁੱਟਿਆ ਵੀ ਇਦਾਂ ਵੀ ਪੂਰੇ ਥੋੜੇ ਲੈ ਕੇ ਵੜਦੇ ਹੈਗੇ ਆ। ਉਹ ਬੰਦੇ ਜਿਹੜੇ ਫੜਨ ਵਾਲੇ ਆ ਉਹਨਾਂ ਨੂੰ ਫੜ ਕੇ ਅੰਦਰ ਕਰੋ। ਠੀਕ ਹੈ ਕਿ ਨਹੀਂ? ਸੋ ਇਹ ਜਿਹੜੀ ਆ ਧੱਕਾ ਜਿਹੜਾ ਜਿਸ ਹਿਸਾਬ ਨਾਲ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਨਹੀਂ ਜੀ, ਹਾਂ ਇਮੀਗ੍ਰੇਸ਼ਨ ਵਾਲੇ ਜੋ ਜਾ ਸਕਦੇ ਹੈਗੇ ਆ। ਹੁਣ ਗਾਰਡੀਅਨ ਰਿਪੋਰਟ ਕਰ ਰਿਹਾ ਵੀ ਲਾਸ ਐਂਜਲਸ ਤਾਂ ਇੱਕ ਤਰ੍ਹਾਂ ਨਾਲ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਿਹਾ ਵੀ ਅਸੀਂ ਫਲੱਡ ਕਰ ਦਾਂਗੇ ਫੈਡਰਲ ਏਜੰਟਸ ਦੇ ਨਾਲ, ਤੇ ਪੂਰੇ ਅਸੀਂ ਉੱਥੇ ਜਿਹੜੀਆਂ ਰੇਡ ਕਰਾਂਗੇ। ਉਸ ਇਲਾਕੇ ਦੀ ਇਕਨੋਮੀ ਕਿੰਨਾ ਸਫਰ ਕਰੂਗੀ ਨਾ। ਬਾਕੀ ਸਾਰੀਆਂ ਚੀਜ਼ਾਂ ਨਾਲ ਹੀ ਆ, ਕੋਈ ਇੱਕ ਚੀਜ਼ ਥੋੜੀ ਆ ਵੀ ਕੱਲੀ ਤੁਸੀਂ ਇਸੇ ਚੀਜ਼ ਨੂੰ ਜਿਹੜਾ ਉਹ ਜੋੜ ਕੇ ਜਿਹੜਾ ਉਹ ਤੁਸੀਂ ਦੇਖ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਦੇ ਨਾਲ ਜਿਹੜੀਆਂ ਉਹ ਅਸਰ ਆ ਉਸ ਦੇ ਵਿੱਚ ਪੈਂਦੀਆਂ ਹੈਗੀਆਂ। ਨਹੀਂ, ਇਕਨੋਮੀ ਤੇ ਆਲਰੇਡੀ ਤੁਸੀਂ ਦੇਖ ਸਕਦੇ ਆ ਬਹੁਤ ਅਸਰ ਪਿਆ। ਆਪਣੀ ਕਮਿਊਨਿਟੀ ਬਿਜ਼ਨੈਸਸ ਬਹੁਤ ਆ, ਗੈਸ ਸਟੇਸ਼ਨ, ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ ਤੁਸੀਂ ਹਿਸਾਬ ਲਾਓ ਵੀ 35-40% ਉਹਨਾਂ ਦੀਆਂ ਸੇਲਸ ਘਟ ਗਈਆਂ ਹੈਗੀਆਂ। ਤੇ ਇਸੇ ਤਰ੍ਹਾਂ ਰੈਸਟੋਰੈਂਟ ਬਿਜ਼ਨਸ ਤੇ ਬਹੁਤ ਅਸਰ ਪੈ ਰਿਹਾ ਹੈਗਾ।
ਕੰਸਟਰਕਸ਼ਨ ਤੇ ਬਹੁਤ, ਕਿਉਂਕਿ ਜਦੋਂ ਤੁਹਾਨੂੰ ਕੰਮ ਹੀ ਨਹੀਂ ਮਿਲਦੇ ਉਹ ਹੁਣ ਡਬਲ ਪ੍ਰਾਈਸ ਚਾਰਜ ਕਰ ਰਹੇ ਹੈਗੇ ਆ। ਏਦਾਂ ਹੀ ਸੋ ਇਕਨੋਮੀ ਤੇ ਕਾਫੀ ਵੱਡਾ ਅਸਰ ਪੈ ਰਿਹਾ ਸੋ ਹੈਗਾ। ਇਦਾਂ ਲੱਗਦਾ ਵੀ ਜਿਹਦਾ ਕੈਲੀਫੋਰਨੀਆ ਦੀ ਇਕਨੋਮੀ ਦਾ ਲੱਕ ਭੰਨਣ ਦੀ ਜਿਹੜੀ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ, ਸੋ ਇਹ ਕਿਹੜਾ ਸਬਕ ਜਿਹੜਾ ਉਹ ਸਿਖਾਉਣਾ ਜਿਹੜਾ ਉਹ ਚਾਹੁੰਦੇ? ਕੱਲਾ ਇਹੀ ਨਹੀਂ, ਆਪਾਂ ਜਿਹਦਾ ਸ਼ੁਰੂਆਤ ਚ ਕਾਰਨ ਦੀ ਵੀ ਗੱਲ ਕੀਤੀ ਸੀ, ਇਹ ਅਸਰ ਤਾਂ ਭਾਈ ਕੱਲਾ ਇਹ ਨਹੀਂ ਆ, ਉਹਨਾਂ ਦੇ ਆਪਣੇ ਵੋਟਰਸ ਦੇ ਉੱਤੇ ਵੀ ਪੈਂਦਾ ਆ, ਉਹਨਾਂ ਦੇ ਜੀ ਕੰਮਕਾਜ ਦੇ ਉੱਤੇ ਵੀ ਜਿਹੜਾ ਉਹ ਪੈਂਦਾ ਆ। ਜੇ ਉਹ ਬਿਜ਼ਨਸ ਓਨਰਸ ਆ, ਹੁਣ ਤੁਸੀਂ ਦੇਖੋ ਵੀ ਇਹਨਾਂ ਨੂੰ ਤਾਂ ਫੜ ਰਹੇ ਆ, ਇੰਪਲੋਇਰ ਨੇ ਕਦੋਂ ਫੜਨਾ ਜਿਨ੍ਹਾਂ ਨੇ ਬੰਦੇ ਭਰਤੀ ਕੀਤੇ ਆ? ਉਹਨਾਂ ਦੀ ਕੋਈ ਖਬਰ ਆਉਂਦੀ ਆ? ਜਿਹੜੇ ਵੱਡੀਆਂ ਕੰਪਨੀ, ਇਹਨਾਂ ਦੇ ਆਪਣੀ ਹੋਟਲਾਂ ਚੋਂ ਕਿੰਨੇ ਫੜ ਹੋਏ ਸੀਗੇ ਉਸ ਟਾਈਮ ਦੇ ਉੱਤੇ, ਜਿਹੜੇ ਅਨਡਾਕੂਮੈਂਟਡ ਆ, ਇਹਨਾਂ ਦੇ ਉੱਤੇ ਕੋਈ ਅਸਰ ਜਿਹੜਾ ਉਹ ਪੈਂਦਾ ਆ? ਕੋਈ ਅਸਰ ਨਹੀਂ ਪੈਂਦਾ। ਸੋ ਗਰੀਬ ਗੁਰਬੇ ਨੂੰ ਜਿਹੜਾ ਉਹ ਧੱਕਣ ਵਾਲੀ ਜਿਹੜੀ ਇਹ ਗੱਲ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਹਾਲਾਤ ਇੱਥੋਂ ਤੱਕ ਪਹੁੰਚੇ ਹਰਜੋਤ ਸਿੰਘ ਜੀ, ਸਿੰਕੋ ਡੇ ਮਾਇਓ ਦੀ ਇੱਕ ਪਰੇਡ ਪਹਿਲੋਂ ਬੰਦ ਕੀਤੀ ਸੀਗੀ, ਹੁਣ ਲੌਂਗ ਬੀਚ ਦੇ ਵਿੱਚ ਡੀਐਲ ਡੇ ਲੋਸ ਮੋਰਟਸ ਪਰੇਡ ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਇਹ ਸਾਲਾਨਾ ਜਿਹੜੀ ਉਹ ਪਰੇਡ ਹੁੰਦੀ ਸੀ ਲੌਂਗ ਬੀਚ ਦੇ ਵਿੱਚ, ਆਈ ਥਿੰਕ ਦਾ ਡੇ ਆਫ ਦਾ ਡੈਡ ਵਾਲੀ ਜਿਹੜੀ ਆ ਹੈਲੋਵੀਨ ਦੇ ਇਰਦ ਗਿਰਦ ਜਿਹੜੀ ਉਹ ਚੱਲਦੀ ਸੀਗੀ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਲੌਂਗ ਬੀਚ ਦੇ ਵਿੱਚ। ਇਹ ਸਿਟੀ ਦੀ ਸਪਾਂਸਰਡ ਨਵੰਬਰ ਦੀ ਪਰੇਡ ਹੁੰਦੀ ਸੀ, ਇਹ 2-3 ਦਿਨ ਚੱਲਣੀ ਸੀ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ, ਤੇ ਉਸ ਨੂੰ ਜਿਹੜਾ ਹੁਣ ਕੈਂਸਲ ਕਰ ਦਿੱਤਾ ਗਿਆ। ਕਹਿੰਦੇ ਵੀ ਜਿਹੜੇ ਕਮਿਊਨਿਟੀ ਮੈਂਬਰਸ ਆ ਉਹਨਾਂ ਨੂੰ ਟੈਨਸ਼ਨ ਆ, ਫਿਕਰ ਆ ਫੈਡਰਲ ਇਮੀਗ੍ਰੇਸ਼ਨ ਆਪਰੇਸ਼ਨਸ ਦੀ, ਜਿਹਦੇ ਕਰਕੇ ਇਸ ਪਰੇਡ ਨੂੰ ਇਸ ਵਾਰ ਨਹੀਂ ਕੀਤਾ ਜਾਊਗਾ। ਤੇ ਕਾਫੀ ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਦਾ ਉੱਥੇ ਜਿਹੜਾ ਉਹ ਇਕੱਠ ਜਿਹੜਾ ਉਹ ਹੁੰਦਾ ਸੀ। ਲੌਂਗ ਬੀਚ ਸਿਟੀ ਕਾਉਂਸਲ ਮੈਂਬਰ ਮੈਰੀ ਜ਼ੈਂਡਿਆਜ਼ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ ਇਸ ਕੈਂਸਲੇਸ਼ਨ ਦੀ, ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਕੋਈ ਸੌਖਿਆ ਨਹੀਂ ਆ, ਇਹ ਹਲਕੇ ਦੇ ਵਿੱਚ ਲਿਆ ਗਿਆ ਫੈਸਲਾ ਨਹੀਂ ਆ, ਇਹ ਜਿਹੜਾ ਡਿਸੀਜਨ ਲਿਆ ਗਿਆ ਆ ਉਹ ਇੱਕ ਜੈਨੂਇਨ ਫੇਅਰ ਜਿਹੜਾ ਖਤਰਾ ਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਆ। ਸੋ ਇਹ ਇੱਕ ਜਿਹੜੀ ਪਰੇਡ ਆ ਲੌਂਗ ਬੀਚ ਦੀ ਡੀਆ ਡੇ ਲੋਸ ਮੁਆਰਟਸ ਪਰੇਡ, ਉਸ ਨੂੰ ਇਮੀਗ੍ਰੇਸ਼ਨ ਰੇਟਸ ਦੇ ਡਰ ਦੇ ਚੱਲਦਿਆਂ ਕੈਂਸਲ ਕੀਤਾ ਗਿਆ। ਲਾਸ ਐਂਜਲਸ ਟਾਈਮਜ਼ ਨੇ ਅੱਜ ਇਸ ਨੂੰ ਰਿਪੋਰਟ ਕੀਤਾ ਹੈ। ਸੋ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਲੈਕਸ਼ਨ ਲੜ ਰਹੇ ਸੀ, ਉਹ ਕਹਿੰਦੇ ਸੀ ਵੀ ਮੈਂ ਇਲੀਗਲ ਇਮੀਗ੍ਰੇਸ਼ਨ ਬੰਦ ਕਰਨੀ ਆ। ਬਹੁਤ ਵਧੀਆ ਹੋਇਆ ਵੀ ਜਿਹੜਾ ਬਾਰਡਰ ਆ ਉਹ ਸੀਲ ਕਰ ਦਿੱਤਾ ਗਿਆ ਹੈਗਾ, ਬਹੁਤ ਘੱਟ ਲੋਕ ਕ੍ਰਾਸ ਕਰ ਰਹੇ। ਨਾਲੇ ਉਹ ਕਹਿੰਦੇ ਸੀ ਵੀ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਬਾਹਰ ਕੱਢਣਾ। ਹੁਣ ਪਰ ਹੁਣ ਜਿਹੜੇ ਜਿੰਨੇ ਕੁ ਤੁਹਾਡੇ ਨਾਲ ਡਿਸਕਸ ਕੀਤੇ ਆ ਵੀ ਇਹਨਾਂ 'ਚ ਕਿੰਨੇ ਕੁ ਕ੍ਰਿਮੀਨਲ ਹੈਗੇ ਆ, ਜਿਸ ਹਿਸਾਬ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈਗਾ, ਬੜਾ ਡਰਾਉਣਾ ਮਾਹੌਲ ਆ, ਹਨਾ, ਐਂਟੀ ਇਮੀਗ੍ਰੈਂਟ ਜਿਸ ਹਿਸਾਬ ਦੇ ਨਾਲ ਕਰਕ ਨੂੰ ਮਾਰਿਆ ਗਿਆ, ਬਹੁਤ ਮਾੜੀ ਗੱਲ ਹੋਈ ਹੈਗੀ ਆ। ਜੇ ਯੂਟਾ ਦਾ ਗਵਰਨਰ ਇਹ ਕਹੇ ਵੀ ਮੈਂ ਤਾਂ ਪ੍ਰੇ ਕਰਦਾ ਰਿਹਾ ਵੀ ਜਿਹੜਾ ਮਾਰਨ ਵਾਲਾ ਸਾਡੇ ਚੋਂ ਨਾ ਹੋਵੇ, ਵੀ ਕੋਈ ਹੋਰ ਕਮਿਊਨਿਟੀ ਦਾ ਹੋਵੇ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਇੱਕ ਸਟੇਟ ਦਾ ਗਵਰਨਰ ਇਹ ਸਟੇਟਮੈਂਟ ਦੇ ਰਿਹਾ ਤੇ ਆਮ ਲੋਕਾਂ ਦੇ ਉੱਤੇ ਉਹਦਾ ਜਿਹੜਾ ਕੀ ਅਸਰ ਪਊਗਾ। ਮਤਲਬ ਬਹਾਨਾ ਲੱਭ ਰਹੇ ਸੀ ਇੱਕ ਹੋਰ ਵੀ ਇਹਨਾਂ ਦਾ ਵੀ ਓਪਨ ਸੀਜ਼ਨ ਕਰੀਏ, ਵੀ ਬਾਕੀਆਂ ਨੂੰ ਵੀ ਮਾਰੀਏ ਪੱਟੀਏ ਜੀ। ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਬਹੁਤ ਬੈਡ ਆ। ਬਾਰ-ਬਾਰ ਸਾਡਾ ਤਾਂ ਇਹ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹੀ ਆ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਨਾ ਕਰੋ। ਬਿਲਕੁਲ ਆਪਣਾ ਪੇਪਰ ਵਰਕ ਸਹੀ ਰੱਖੋ। ਜਿਹੜੇ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ, ਕੁਛ ਵੀ ਵਰਕ ਪਰਮਿਟ ਆ, ਆਪਣੇ ਕੋਲ ਰੱਖੋ, ਹਰ ਵੇਲੇ ਜੇਬ ਦੇ ਵਿੱਚ ਰੱਖੋ। ਬਿਨਾਂ ਜ਼ਰੂਰਤ ਤੋਂ ਕਿਤੇ ਬਾਹਰ ਜਾਣ ਆਉਣ ਦੀ ਬਾਹਲੀ ਜ਼ਰੂਰਤ ਨਹੀਂ ਹੈ। ਜਿੰਨੇ ਕੁ ਲੋਕ ਹੁਣ ਫੜ ਹੋ ਰਹੇ ਹੈਗੇ ਆ ਜਦੋਂ ਵਾਪਸ ਇੰਡੀਆ ਤੋਂ ਆਉਂਦੇ ਆ, ਬਹੁਤ ਸਾਨੂੰ ਕਾਲਾਂ ਆਉਂਦੀਆਂ ਹੈਗੀਆਂ। ਕਈ ਕਹਿੰਦੇ ਭਾਜੀ ਵੀ ਸਾਡਾ ਨਾਂ ਨਾ ਦੱਸਿਓ, ਅਸੀਂ ਖਬਰ ਆਪਣੀ ਬਾਰੇ ਸ਼ੇਅਰ ਕਰਨੀ ਆ ਵੀ ਕਿਸ ਤਰ੍ਹਾਂ ਹੋਇਆ ਹੈਗਾ। ਉਹ ਪਿਛਲੇ ਦਿਨਾਂ 'ਚ ਕੱਲ ਜਾਂ ਪਿਛਲੇ ਵੀਕ ਇੱਕ ਬਜ਼ੁਰਗ ਦੀ ਗੱਲਬਾਤ ਕੀਤੀ ਸੀ ਵੀ ਕਿੱਦਾਂ 25 ਸਾਲ ਪੁਰਾਣੀ ਉਹਦੀ ਜਿਹੜੀ ਇੱਕ ਟਿਕਟ ਸੀ ਉਹਨੂੰ ਲੈ ਕੇ ਉਹਨੂੰ ਉੱਥੇ ਅਰੈਸਟ ਕਰ ਲਿਆ ਗਿਆ, ਹਨਾ। ਉਹ ਵੀ ਇਦਾਂ ਸੀ ਵੀ ਬਜ਼ੁਰਗ ਹੋਇਆ ਆ ਤੇ ਨਾਲ ਸਿਹਤ ਦਾ ਵੀ ਉਹਨੂੰ ਪ੍ਰੋਬਲਮ ਹੈਗੀ ਆ। ਸੋ ਇਸ ਕਰਕੇ ਜਿਹੜੇ ਆਉਂਦੇ ਸੀ ਨਾ ਵੀ ਪੋਲੀਟੀਕਲ ਅਸਾਈਲਮ ਲੈ ਕੇ ਜਦੋਂ ਮਾੜਾ ਜਿਹਾ ਹੋਇਆ ਤਾਂ ਚਲੋ ਚੜ ਜਾਓ, ਉਹ ਹੁਣ ਧਿਆਨ ਰੱਖੋ ਸਾਰੇ। ਪੋਲੀਟੀਕਲ ਅਸਾਈਲਮ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਉਸ ਮੁਲਕ ਤੋਂ ਲਿਆ ਵੀ ਉੱਥੇ ਤੁਹਾਨੂੰ ਜਾਨ ਨੂੰ ਖਤਰਾ ਹੈ, ਤੁਸੀਂ ਵਾਪਸ ਨਹੀਂ ਜਾ ਸਕਦੇ ਹੈਗੇ। ਸੋ ਜਦੋਂ ਇੰਨਾ ਜ਼ਿਆਦਾ ਮਿਸਯੂਜ਼ ਹੁੰਦਾ ਤਾਂ ਫਿਰ ਨੈਚੁਰਲੀ ਫਿਰ ਜਦੋਂ ਸਰਕਾਰਾਂ ਟਾਈਟ ਕਰਦੀਆਂ ਉਹਦੇ 'ਚ ਫਿਰ ਆਮ ਬੰਦਾ ਵੀ ਰਗੜਿਆ ਜਾਂਦਾ ਹੈ। ਏਦਾਂ ਜੀ। ਤੇ ਨਾਲ ਹੀ ਜਾਂਦੇ ਹਰਜੋਤ ਸਿੰਘ ਜੀ ਦੱਸ ਜਾਈਏ, SB 509 ਜਿਹੜਾ ਬਿੱਲ ਪਾਸ ਹੋਇਆ ਆ ਸੈਨੇਟ ਦੇ ਵਿੱਚ ਵੀ ਤੇ ਅਸੈਂਬਲੀ ਦੇ ਵਿੱਚ ਵੀ, ਉਸ ਨੂੰ ਲੈ ਕੇ ਜਿਹੜਾ ਹੁਣ ਪਟੀਸ਼ਨ ਚੱਲ ਰਹੀ ਆ ਵੀ ਗਵਰਨਰ ਨਿਊਸਮ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਲੋਕ ਸਾਈਨ ਕਰਕੇ, ਈਮੇਲ ਕਰਕੇ, ਚਿੱਠੀ ਲਿਖ ਕੇ, ਕਾਲ ਕਰਕੇ ਜਿਹੜਾ ਉਹ ਕਹਿਣ
ਵੀ ਉਹ 509 ਬਿੱਲ ਆ ਉਸ ਨੂੰ ਸਾਈਨ ਕਰ ਦੇਣ, ਉਸ ਨੂੰ ਕਾਨੂੰਨ ਜਿਹੜਾ ਉਹ ਬਣਾ ਦੇਣ। ਲਾਈਵ ਜਿਹੜਾ ਚੱਲ ਰਿਹਾ ਉਸ ਦੇ ਹੇਠਾਂ ਜਿਹੜੇ ਕਮੈਂਟ ਦੇ ਵਿੱਚ ਉਹ ਲਿੰਕ ਜਿਹੜੇ ਉਹ ਪੋਸਟ ਕਰ ਦਿੱਤੇ ਜਿਹੜੇ ਉਹ ਗਏ ਹੈਗੇ ਆ। ਸੋ ਤੁਸੀਂ ਉਸ ਪਟੀਸ਼ਨ ਦੇ ਉੱਤੇ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਸਾਈਨ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਜਿਹੜੀ ਚੀਜ਼ ਆ ਉਸ ਦੇ ਉੱਤੇ ਸਾਈਨ ਵੱਧ ਤੋਂ ਵੱਧ ਜਿਹੜੇ ਕਰੋ, ਤਾਂ ਜੋ ਗਵਰਨਰ ਦੇ ਉੱਤੇ ਦਬਾਅ ਪਵੇ ਤੇ ਜਿਹੜਾ SB 509 ਬਿੱਲ ਆ ਉਸ ਨੂੰ ਜਿਹੜਾ ਉਹ ਸਾਈਨ ਕਰ ਦੇਣ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨੂੰ ਠੱਲ ਪਾਉਣ ਵਾਲਾ ਜਿਹੜਾ ਇਹ ਬਿੱਲ ਆ ਵੀ ਉਹ ਤਾਂ ਹੀ ਉਸ ਦੇ ਉਲਟ ਫਾਈਟ ਜਿਹੜੀ ਉਹ ਅੱਗੇ ਵੱਧ ਸਕਦੀ ਆ ਜੇ SB 509 ਦੇ ਬਿੱਲ ਨੂੰ ਜਿਹੜਾ ਉਹ ਪਾਸ ਕਰਕੇ ਸਾਈਨ ਕਰਕੇ ਜਿਹੜਾ ਉਹ ਕਾਨੂੰਨ ਬਣਾਤੇ। ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਉਤਸ਼ਾਹ ਸੀ ਸਿੱਖ ਸੰਗਤਾਂ 'ਚ। ਬੇਕਰਫੀਲਡ ਦੇ ਕਈ ਗੁਰੂ ਘਰਾਂ 'ਚ ਸਿਗਨੇਚਰ ਡਰਾਈਵ ਹੋਈ ਹੈਗੀ ਆ। ਫ੍ਰਿਜਨੋ 'ਚ 2-3 ਗੁਰੂ ਘਰਾਂ 'ਚ ਹੋਈ ਆ, ਸੈਨੋਜ਼ੇ ਗੁਰੂ ਘਰ, ਫਰੀਮੌਂਟ ਗੁਰੂ ਘਰ, ਤੇ ਇਸੇ ਤਰ੍ਹਾਂ ਵੈਸਟ ਸੈਕਰਾਮੈਂਟੋ ਗੁਰੂ ਘਰ ਦੇ ਵਿੱਚ ਜਿੰਨੀਆਂ ਸਾਨੂੰ ਖਬਰਾਂ ਆਈਆਂ ਹੈਗੀਆਂ। ਹੋਰ ਵੀ ਕਿਸੇ ਗੁਰੂ ਘਰ ਹੋਈਆਂ। ਜਸਪਾਲ ਸਿੰਘ ਹੁਣਾਂ ਨੇ ਦੱਸਿਆ ਕਹਿੰਦੇ ਜੀ। 500 ਬੰਦੇ ਤੋਂ ਸਾਈਨ ਜਿਹੜਾ ਅਸੀਂ ਉੱਥੇ ਸੈਕਰਾਮੈਂਟੋ ਦੇ ਗੁਰੂ ਘਰਾਂ 'ਚ ਜਿਹੜੇ ਉੱਥੇ ਕਰਾਏ ਆ। ਸੋ ਉਹਨਾਂ ਨੇ ਬੜੀ ਵਧੀਆ ਇੱਕ ਤਰੀਕਾ ਦੱਸਿਆ, ਕਹਿੰਦੇ ਵੀ ਲੰਗਰ ਦੀ ਲਾਈਨ ਜਿੱਥੇ ਲੱਗਦੀ ਆ ਜੀ ਉੱਥੇ ਖੜ ਜਾਈਦਾ ਆ, ਬਿਲਕੁਲ, ਤੇ ਉੱਥੇ ਜਿੰਨੇ ਨੂੰ ਵੀ ਆਉਣਾ ਆ ਵੀ ਉਹ ਤੋਂ ਨਾਲ ਸਾਈਨ ਜਿਹੜੇ ਸਕੈਨ ਕਰ ਲਓ। ਸਕੈਨ ਕਰੋ, ਬਾਰਕੋਡ ਜਿਹੜਾ ਉਹਦਾ ਬਣਿਆ ਆ ਵੀ ਉੱਥੇ ਬਾਰਕੋਡ ਦੇ ਨਾਲ ਸਾਈਨ ਕਰੋ। 1 ਮਿੰਟ ਤੋਂ ਵੀ ਘੱਟ ਦਾ ਵਕਤ ਲੱਗਦਾ। ਬਿਲਕੁਲ, ਸਿਰਫ ਤੁਹਾਨੂੰ ਤੁਹਾਡਾ ਨਾਮ, ਤੁਹਾਡਾ ਪਤਾ, ਤੁਹਾਨੂੰ ਈਮੇਲ ਐਡਰੈਸ ਚਾਹੀਦਾ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ, ਤੇ ਉਸ ਨੂੰ ਸਕੈਨ ਕਰੋ ਤੇ ਉਹ ਜਿਹੜਾ ਨਾਲ ਦੇ ਨਾਲ ਈਮੇਲ ਹੋ ਜਾਂਦੀ ਆ। ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਆ ਉਹਨਾਂ ਸਾਰਿਆਂ ਦੇ ਵੱਲੋਂ ਖੁਦ ਵੀ ਜਿਹੜਾ ਉਹ ਕਰਾਇਆ ਜਾਵੇ। ਇਹ ਲਿੰਕ ਆਲਰੇਡੀ ਅਸੀਂ ਪੋਸਟ ਕੀਤਾ ਹੋਇਆ ਆ, ਤੇ ਬਾਕੀ ਜੇ ਕਿਸੇ ਨੂੰ ਹੋਰ ਚਾਹੀਦਾ ਆ ਤਾਂ ਉਹ ਮੈਸੇਜ ਵੀ ਕਰ ਸਕਦਾ ਹੈ। ਥੱਲੇ ਆਪਾਂ ਹੋਰ ਦੁਬਾਰਾ ਵੀ ਜਿਹੜਾ ਉਹ ਪਾ ਦੇਵਾਂਗੇ। ਵੱਧ ਤੋਂ ਵੱਧ ਅੱਗੇ ਇਸ ਨੂੰ ਜਿਹੜਾ ਸ਼ੇਅਰ ਕਰੋ ਤਾਂ ਜੋ ਹਜ਼ਾਰਾਂ ਦੇ ਵਿੱਚ ਇਹ ਜਿਹੜੇ ਸਾਈਨ ਆ ਉਹ ਹੋ ਕੇ ਗਵਰਨਰ ਨਿਊਸਮ ਤੱਕ ਜਿਹੜੇ ਉਹ ਪਹੁੰਚਣ ਤੇ ਉਸ ਦੇ ਉੱਤੇ ਦਬਾਅ ਜਿਹੜਾ ਉਹ ਬਣਿਆ। ਪਿਛਲੇ ਸਮੇਂ 'ਚ ਬਹੁਤ ਵਾਰੀ ਲੋਕ ਡਿਮੋਰਲਾਈਜ਼ ਵੀ ਹੋਏ ਆ ਵੀ ਯਾਰ ਹਰ ਵਾਰੀ ਸਾਈਨ ਕਰਾਉਣ ਲੱਗ ਪੈਂਦੇ ਆ। ਪਹਿਲੀ ਗੱਲ ਤਾਂ ਇਹ 'ਚ ਦੱਸ ਦਈਏ ਵੀ ਜਿਨ੍ਹਾਂ ਨੇ ਆਨਲਾਈਨ ਸਾਈਨ ਕਰਨੇ, ਕਿਸੇ ਤਰ੍ਹਾਂ ਦਾ ਕੋਈ ਪੇਮੈਂਟ ਨਹੀਂ, ਕੋਈ ਪੈਸਾ ਨਹੀਂ ਦੇਣਾ, ਫ੍ਰੀ ਹੈਗੇ ਆ। ਦੂਸਰੇ ਨੰਬਰ ਤੇ ਜਿਹੜੇ ਸਾਈਨ ਆ ਉਹ ਗਵਰਨਰ ਨੂੰ ਆਨਲਾਈਨ ਕਰਨੇ ਆ। ਤੁਹਾਡਾ ਉੱਥੇ ਨਾਮ ਆ, ਐਡਰੈਸ ਆ ਤਾਂ ਈਮੇਲ ਆ, ਉਹ ਸਿੱਧੀ ਗਵਰਨਰ ਨੂੰ ਜਾਣੀ ਆ ਤੇ ਤੁਹਾਨੂੰ ਈਮੇਲ ਵੀ ਆ ਜਾਂਦੀ ਆ ਕਈ ਵਾਰ ਬਾਅਦ 'ਚ ਵੀ ਹਾਂ ਸਾਨੂੰ ਮਿਲ ਗਈ ਹੈਗੀ ਆ। ਸੋ ਬੜਾ ਈਜ਼ੀ ਹੈਗਾ ਤੇ ਕਿਸੇ ਥਰਡ ਪਾਰਟੀ ਦੇ ਕੋਲ ਉਹ ਇਨਫੋਰਮੇਸ਼ਨ ਨਹੀਂ ਜਾਣੀ, ਸਿੱਧੀ ਜਿਹੜੀ ਆ ਉਹ ਗਵਰਨਰ ਦੇ ਆਫਿਸ ਨੂੰ ਹੀ ਈਮੇਲ ਜਾਣੀ ਹੈਗੀ ਆ। ਈਵਨ ਜਿਹੜਾ ਤੁਹਾਨੂੰ ਕਰਵਾਉਣ ਵਾਲਾ ਆ ਨਾ ਉਹਨੂੰ ਵੀ ਨਹੀਂ ਉਹ ਇਨਫੋਰਮੇਸ਼ਨ ਜਾਣੀ ਹੈਗੀ। ਸੋ ਪਲੀਜ਼ ਜਿਨ੍ਹਾਂ ਨੇ ਨਹੀਂ ਸਾਈਨ ਕੀਤੇ, ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਸਾਈਨ ਕਰਨ ਦੀ ਬੇਨਤੀ ਹੈਗੀ ਆ। ਕਿਤੇ ਇਹ ਨਾ ਹੋਵੇ ਵੀ ਜਿੰਨਾ ਕੁ ਜ਼ੋਰ ਆਪਾਂ ਸਾਰਿਆਂ ਨੇ ਲਾਇਆ ਸੀ ਵੀ ਅਸੈਂਬਲੀ 'ਚ ਵੀ ਯੂਨੈਨਿਮਸਲੀ ਪਾਸ ਹੋ ਗਿਆ, ਸੈਨੇਟ 'ਚ ਵੀ ਪਾਸ ਹੋ ਗਿਆ, ਤੇ ਮੁੜ ਕੇ ਗਵਰਨਰ ਸਾਹਿਬ ਸਾਈਨ ਨਾ ਕਰਨ, ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਬਹੁਤ ਜ਼ੋਰ ਦੇ ਨਾਲ ਲੱਗੀਆਂ ਹੋਈਆਂ ਆ ਵੀ ਇਹ ਬਿੱਲ ਪਾਸ ਨਾ ਹੋਵੇ। ਸੋ ਜੇ ਗਵਰਨਰ ਨਹੀਂ ਸਾਈਨ ਕਰਦਾ ਤੇ ਫਿਰ ਇਹ ਸਾਰਾ ਕੁਝ ਫੇਲ ਹੋ ਜਾਣਾ ਆ। ਪਰ ਜੇ ਗਵਰਨਰ ਸਾਈਨ ਕਰ ਦਿੰਦਾ ਆ, ਬਿੱਲ ਬਣ ਜਾਂਦਾ ਆ, ਫਿਰ ਵੀ ਸਾਲ 1.5 ਸਾਲ ਲੱਗ ਜਾਣਾ ਆ ਇਹਨੂੰ ਪ੍ਰੋਸੈਸ ਜਾਂਦਿਆਂ ਨੂੰ। ਮਕਸਦ ਸਿਰਫ ਇਹਦਾ ਇਹੀ ਆ ਵੀ ਗਵਰਨਮੈਂਟ ਨੇ ਪੈਸੇ ਦੇਣੇ ਆ ਜਿੰਨੀਆਂ ਵੀ ਪੁਲਿਸ ਦੀਆਂ ਡਿਪਾਰਟਮੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਲਈ, ਵੀ ਭਾਈ ਜਿਹੜੇ ਅਮਰੀਕਨ ਸਿਟੀਜ਼ਨ ਆ, ਅਮਰੀਕਾ 'ਚ ਰਹਿਣ ਵਾਲੇ ਲੋਕ ਆ, ਇਹਨਾਂ ਨੂੰ ਕੋਈ ਬਾਹਰ ਦੀ ਸਰਕਾਰ ਕਿਸੇ ਤਰ੍ਹਾਂ ਨਾਲ ਥ੍ਰੈਟ ਤਾਂ ਨਹੀਂ ਕਰ ਰਹੀ, ਜਾਂ ਉਸ ਸਰਕਾਰ ਦੇ ਨੁਮਾਇੰਦੇ, ਉਸ ਸਰਕਾਰ ਦੀਆਂ ਜਿਹੜੀਆਂ ਫੇਕ ਇੱਥੇ ਜਥੇਬੰਦੀਆਂ ਆ ਉਹ ਤੁਹਾਨੂੰ ਤਾਂ ਨਹੀਂ ਡਰਾ ਧਮਕਾ ਰਹੀਆਂ ਵੀ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇਣਾ ਜੀ, ਅਸੀਂ ਤੁਹਾਡੇ ਰਿਸ਼ਤੇਦਾਰਾਂ ਨੂੰ ਚੱਕ ਲਾਂਗੇ ਜੀ, ਜਾਂ ਤੁਹਾਨੂੰ ਟ੍ਰੋਲ ਕਰਦੇ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਥ੍ਰੈਟ ਕਰਦੇ ਆ। ਸੋ ਇਹ ਚੀਜ਼ਾਂ ਹੈਗੀਆਂ ਆ, ਇਹ ਆਪਾਂ ਜਿਹੜੇ ਫਿਊਚਰ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਲਈ ਇਹ ਬਣਾ ਕੇ ਚੱਲੇ ਹੈਗੇ ਆ। ਆਪਣੇ ਲਈ ਤਾਂ ਹਰ ਕੋਈ ਬਣਾਉਂਦਾ ਹੈਗਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਹੁਣ ਲਾਸਟ ਜ਼ੋਰ ਲਾਣਾ ਆ। ਗਵਰਨਰ ਨੂੰ ਹਜ਼ਾਰਾਂ ਦੇ ਹਿਸਾਬ ਦੇ ਵਿੱਚ ਜਿਹੜੇ ਸਿਗਨੇਚਰ ਆ ਉਹਦੇ ਆਫਿਸ ਜਾਣੇ ਚਾਹੀਦੇ ਹੈਗੇ ਆ, ਤਾਂ ਕਿ ਉਹਨੂੰ ਪਤਾ ਲੱਗੇ ਵੀ ਮੇਰੇ ਜਿਹੜੇ ਸਟੇਟ ਦੇ ਇੰਨੇ ਵੋਟਰਸ ਆ ਉਹ ਇਸ ਬਿੱਲ ਨੂੰ ਪਾਸ ਕਰਨ ਦੇ ਹੱਕ ਦੇ ਵਿੱਚ ਹੈਗੇ ਆ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।